वाहिगुरू जी का खालसा वाहिगुरू जी की फतेह। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਸੋਹਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਅਜ਼ੀਜ਼ ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ अस्सलाम वालेकुम। जीरा साहब जी आया प्रोग्राम सचो सच विच बहुत शुक्रिया। जीरा साहब अज 27 जुलाई 2020 12 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ आर्शियन केबल बेल 5 केबल इन कैनेडा roku जादू बॉक्स शावा फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਇਹ ਪਹਿਲਾ ਪ੍ਰੋਗਰਾਮ ਹੈ। ਅੱਜ ਸੋਮਵਾਰ ਦਾ ਦਿਨ ਹੈ ਸੋ ਆਸ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਆਪਾਂ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲਾ ਅਹਿਮ ਇਸ਼ੂ ਵਿਚਾਰਨ ਜਾ ਰਹੇ ਹਾਂ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਕਿਹੜਾ ਇਸ਼ੂ ਆਪਾਂ ਤੁਹਾਡੇ ਨਾਲ ਵਿਚਾਰਾਂਗੇ। ਸੋ ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਜਿਸ ਤਰ੍ਹਾਂ ਕਿ ਬੀਤੇ ਕੱਲ कारगिल जंग की जो 21ਵੀਂ ਵਰ੍ਹੇਗੰਢ ਸੀ ਸੋ ਇਸ ਮੌਕੇ ਤੇ ਮੋਦੀ ਨੇ ਆਪਣੇ ਸੁਨੇਹੇ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੀਆਂ ਜੜੀਆਂ ਬੜੀਆਂ ਹੀ ਡਿੰਗਾ ਮਾਰੀਆਂ ਨੇ ਪਰ ਜੋ ਦੁਰਦਸ਼ਾ ਜੋ ਲਗਭਗ 1.5 ਮਹੀਨਾ ਪਹਿਲਾਂ ਭਾਰਤ ਦੀ ਚੀਨ ਨੇ ਕੀਤੀ ਹੈ ਜਿਸ ਕੋਲ ਹੁਣ ਵੀ ਭਾਰਤ ਦਾ ਕਈ ਮੀਲ ਇਲਾਕਾ ਹੈ ਉਸ ਬਾਰੇ ਮੋਦੀ ਦੇ ਮੂੰਹੋਂ ਕੁਝ ਵੀ ਨਹੀਂ ਫੁੱਟਿਆ। ਸੋ ਹੁਣ ਆਪਾਂ ਇਹ ਦੇਖਾਂਗੇ ਕਿ ਜਿਹੜੀ ਇਹ ਕਾਰਗਿਲ ਜੰਗ ਇਹ ਕੀ ਸੀ ਔਰ ਭਾਰਤ ਚੀਨ ਤੋਂ ਇੰਨਾ ਖੌਫਜ਼ਦਾ ਕਿਉਂ ਹੈ। ਸੋ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਡਾਕਟਰ ਸਾਹਿਬ ਕੋਲੋਂ ਦੀ ਜ਼ੁਬਾਨੀ ਜਾਣਾਂਗੇ ਔਰ ਜੋ ਕਰੋਨਾ ਅਪਡੇਟ ਹੈ ਉਹ ਵੀ ਡਾਕਟਰ ਸਾਹਿਬ ਕੋਲੋਂ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो तुसी चंगी शुरुआत की है और पंजाबी का बड़ा सोहना लफज है कि बई होर तो बड़ा चवड़ करी जाना है जिहड़ी असली गल है उहदे बारे भी कुछ फुट हुण बोलना ते फुटना ये भी अपने आप च दो लफ्ज़ां दी कित्थे वरतों होनी है ये एक बड़ा खूबसूरत अंदाज हुंदा है। हुण वीकेंड सी और जिहड़ा बीतिया कल है 26 जुलाई का दिन भारत ने मोदी ने मन की बात जिहड़ी एक उन्हें मंथली प्रोग्राम प्राइम मिनिस्टर बनने तो बाद शुरू किया क्योंकि सवाल तो कोई पुछदा नहीं है और बाकी कोई घर वाली भी नहीं है कि जिहदे नाल मन की बात करे। वैसे वो मन की बात घट हुंदी है फ्रॉड की बात हुंदी है और उन्होंने ये हुंदा है कि भी ना वो मीडिया नूं फेस करदा है। इन्हां 6 सालां च उन्हें कदे भी ओपनली कोई प्रेस कॉन्फ्रेंस करके कोई लोगों के सवाल नहीं ले। ट्रंप वर्गा बंदा भी जड़ा हालां मीडिया नूं पूरा डिसलाइक करदा है फिर भी असी कोरोना जदों एन चल रहा सी क्लाइमैक्स वाल उदों भी भावें अनप्लेजेंट सवाल सी भड़कदा भी सी कई बारी डॉक्टर फूची नूं पासे कर दिंदा सी लेकिन घट्टो घट मीडिया दे सामने आके ये दसना कि हकीकत की है। होर डेमोक्रेसी ते डिक्टेटरशिप च फर्क की हुंदा है जे देखना होए तो भारत वैसे तो जे 72 साल दी इन्हां दी फंक्शनिंग ईवन नेहरू दे जमाने तो ही देखो तो ये एक टकौंज सी जां टकवंज सी जिहड़ा झूठा जिहा लबादा जमहूरीयत दे नां थल्ले पाया होया सी है तां उही शख्सी पूजा दी लाइन सी जो नेहरू ने कहा उही है। और जदों नेहरू नूं जुत्तियां पईयां बाढ़ दे विच चीन तो फिर असी भी जो ग्रो हो रहे सी और बच्चे स्कूलों के बच्चों को एक ऐसे लिखण नूं दिता जांदा सी नेहरू के बाद कौन कि भी नेहरू इवें छाया होया सी सारी बॉडी पॉलिटिक दे उत्ते भावें उस जमाने च अजे वड्डे वड्डे कांग्रेस के लीडर सी जिन्हां ने फ्रीडम स्ट्रगल दे विच गांधी दे नाल हिस्सा लिया होया सी लेकिन इहदे च कोई शक नहीं है भी कोई बंदे दी चलदी सी। और इंदिरा गांधी का जमाना आया
ਉਦੋਂ ਤੱਕ ਤਾਂ ਜਦੋਂ ਐਮਰਜੈਂਸੀ ਲੱਗਦੀ ਹੈ ਔਰ ਜਿਵੇਂ ਦਾ ਉਹਦਾ ਡਿਕਟੇਟਰਾਨਾ ਸਾਰਾ ਹੀ ਉਹਦਾ ਜਿਹੜਾ ਅਮਲ ਸੀ ਸਾਰੀ ਪ੍ਰਾਈਮ ਮਿਨਿਸਟਰਸ਼ਿਪ ਦਾ ਉਹ ਡਿਕਟੇਟਰਾਨਾ ਹੀ ਸੀ। ਔਰ ਐਮਰਜੈਂਸੀ ਤੋਂ ਬਾਅਦ ਤਾਂ ਜਿਵੇਂ ਉਸ ਵੇਲੇ ਦੇ ਜਿਹੜਾ ਕਾਂਗਰਸ ਪ੍ਰੈਜ਼ੀਡੈਂਟ ਸੀ ਜਦੋਂ ਉਹਨੇ ਐਮਰਜੈਂਸੀ ਲਾਈ ਡੀ.ਕੇ. ਬਰੂਆ, ਅਸਾਮ ਦਾ ਸੀ, ਨਾਰਥ ਈਸਟ ਦਾ, ਤੇ ਉਹਨੇ ਉਹਦੀ ਸਟੇਟਮੈਂਟ ਹੈ ਬੜੀ ਕਲਾਸਿਕ। ਉਹਨੇ ਕਿਹਾ ਜੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ, ਕਿ ਵੀ ਬਾਕੀ ਤਾਂ ਉਹ ਜਾਣ ਕੀ ਕਹਿੰਦੇ ਨੇ ਬਾੜ ਮੇ ਜਾਏ। ਤੇ ਉਹਦੇ ਚ ਉਹ ਸਾਰੇ ਦਾ ਇਹੀ ਸੀ ਕਿ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਔਰ ਵਾਕਈ ਉਹਦੇ ਚੋਂ ਬਾਕੀ ਉਹਨਾਂ ਨੇ ਕਿਹਾ ਜੀ ਉਹਦੇ ਕੈਬਨਿਟ ਚ ਕਿੰਨੇ ਮੰਤਰੀ ਸੀ, ਕਹਿੰਦੇ ਇੱਕੋ ਹੀ ਮੰਤਰੀ ਸੀ, ਬਾਕੀ ਕਿਸੇ ਸੰਤਰੀ ਸੀ। ਹੁਣ ਉਹ ਜ਼ਮਾਨਾ ਗਿਆ, ਫਿਰ ਇਹ ਹੋਪ ਆਈ ਕਿ ਜੀ ਜਿਹੜਾ ਸ਼ਾਇਦ ਆਪੋਜੀਸ਼ਨ ਆਏਗੀ, ਛੋਟੀ ਛੋਟੀਆਂ ਪਾਰਟੀਆਂ ਦਾ ਅਲਾਇੰਸ ਹੋਏਗਾ। ਔਰ ਠੀਕ ਹੈ, ਵਾਜਪਾਈ ਦੀ ਇੱਕ ਟਰਮ ਦੇ ਵੇੜੇ ਉਹਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਸੀ, ਮਾੜੇ ਮੋਟੇ ਉਹ ਡਿਸੀਜਨ ਜਿਨ੍ਹਾਂ 'ਚ ਰੀਜਨਲ ਪਾਰਟੀਆਂ ਕੋਈ ਜਿਹੜੀਆਂ ਨੇ ਉਹ ਇਤਰਾਜ਼ ਕਰਦੀਆਂ ਸੀ ਉਹਨੂੰ ਸ਼ੈਲਵ ਕਰ ਦਿੱਤਾ ਜਾਂਦਾ ਸੀ। ਲੇਕਿਨ ਅਸੀਂ ਦੇਖਦੇ ਹਾਂ ਵੀ ਜਦੋਂ ਦਾ ਮੋਦੀ ਬੀਜੇਪੀ ਦੀ ਐਬਸੋਲੂਟ ਮੈਜੋਰਿਟੀ ਪਹਿਲੀ ਟਰਮ ਵੇਲੇ ਆਈ, ਹੁਣ ਤਾਂ ਬਿਲਕੁਲ ਹੀ 300 ਕ੍ਰਾਸ ਹੋਇਆ, ਤੇ ਉਹਨੇ ਬਿਲਕੁਲ ਹੀ ਜਿਹੜੀਆਂ ਸਾਰੀਆਂ ਇੰਸਟੀਟਿਊਸ਼ਨਸ ਵੀ ਮੁਲਕ ਦੀਆਂ ਡਿਸਟਰੋਏ ਕੀਤੀਆਂ। ਔਰ ਇੱਕ ਜਿਹੜਾ ਡੈਮੋਕ੍ਰੇਸੀ ਦਾ ਔਰ ਮੀਡੀਆ ਦਾ ਇੱਕ ਰੋਲ ਹੁੰਦਾ ਜਿਹਦੇ ਸਾਹਮਣੇ ਤੁਸੀਂ ਫੇਸ ਕਰਦੇ ਹੋ, ਸੋ ਉਹਦੇ 'ਚ ਕੀ ਹੈ, ਡਿਕਟੇਟਰਾਂ ਦਾ ਇਹੀ ਹੁੰਦਾ ਸੀ ਕਿ ਵਨ ਵੇ ਟ੍ਰੈਫਿਕ ਹੈ, ਬਿਲਕੁਲ, ਕਿ ਉਹ ਡਿਸਾਈਡ ਕਰਦੇ ਨੇ ਉਹਨਾਂ ਨੇ ਕੀ ਕਰਨਾ ਹੈ, ਉਹ ਲੋਕਾਂ ਨੂੰ ਦੱਸਦੇ ਨੇ, ਪੁੱਛਦੇ ਨਹੀਂ ਹੈ। ਇਹ ਤਾਂ ਦੱਸਦੇ ਵੀ ਨਹੀਂ ਹੈ, ਪੁੱਛਣਾ ਤਾਂ ਦੂਰ ਦੀ ਗੱਲ ਹੈ। ਇਹ ਤਾਂ ਜੇ ਅਸੀਂ ਕਾਰਗਿਲ ਦੀ ਗੱਲ ਜਿਹੜੀ ਹੈ ਉਹ ਪਹਿਲਾਂ ਕਰਦੇ ਹਾਂ ਔਰ ਉਹਨੂੰ ਮੌਜੂਦਾ ਜੋ ਹਾਲ 1999 ਚ ਇਸ 26 ਜੁਲਾਈ ਤੱਕ ਪਹੁੰਚਦੇ ਹਾਂ ਅਸੀਂ। ਹੁਣ ਜੇ ਤੁਸੀਂ ਕੋਈ ਵੀ ਜਿਹੜਾ ਬੰਦਾ ਈਵਨ ਪ੍ਰੋ ਇੰਡੀਆ ਵੀ ਹੋਏ, ਜਿਹਨੂੰ ਦੇਸ਼ ਭਗਤੀ ਦਾ ਬੁਖਾਰ ਚੜਿਆ ਹੋਏ, ਜੇ ਉਹਦੇ ਸਾਹਮਣੇ ਵੀ ਤੁਸੀਂ ਇਹ ਕੇਸ ਰੱਖੋਗੇ ਕਿ ਭਾਈ ਤੁਸੀਂ ਕਾਰਗਿਲ ਤੋਂ 1999 ਤੋਂ 2020 ਤੱਕ 21 ਸਾਲਾਂ ਦਾ ਭਾਰਤ ਦਾ ਹੀ ਫੌਜੀ ਸਫ਼ਰ ਹੀ ਦੇਖ ਲਓ, ਤੇ ਉਹਦੇ ਚ ਦੱਸੋ ਕਿ ਵੀ ਕਿੱਥੇ ਤੁਹਾਡੀ ਕਾਮਯਾਬੀ ਹੈ। ਕਾਰਗਿਲ ਦਾ ਤਾਂ ਨਜ਼ਰ ਆ ਰਿਹਾ ਸੀ ਉਦੋਂ ਵੀ, ਪਹਿਲਾਂ ਜੋ ਹੁਣ ਕੀਤਾ ਮੋਦੀ ਨੇ ਖੁਦ ਡਿਨਾਈ ਕੀਤਾ, ਮਿਲਟਰੀ ਜਨਰਲਸ ਤੋਂ ਡਿਨਾਈ ਕਰਵਾਇਆ, ਕੋਈ ਨਹੀਂ, ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੁਛ ਹੁਆ। ਹੁਣ ਇਹ ਸਾਹਮਣੇ ਆਂਦਾ ਹੈ ਕਿ ਭਾਈ ਜਿਹੜੀਆਂ ਹਾਈਟਸ ਆਲਮੋਸਟ 16-17 ਹਜ਼ਾਰ ਫੀਟ ਦੇ ਉੱਤੇ ਜਿਹੜੀ ਹੁਣ ਦੀ ਵੀ ਅਸੀਂ ਕੰਟੈਕਟ 'ਚ ਗੱਲ ਕਰ ਰਹੇ ਹਾਂ, ਆਲਮੋਸਟ ਇਹ ਸਾਰਾ ਉਹੀ ਖਿੱਤਾ ਹੈ। ਉਹ ਕਾਰਗਿਲ ਦੀਆਂ ਹੋਣ, ਟਾਈਗਰ ਹਿੱਲ ਹੋਏ, ਜਾਂ ਅੱਜ ਦੇ ਜਦੋਂ ਅਸੀਂ ਗਲਵਾਨ ਵੈਲੀ ਦੂਸਰਾ ਦੇਖਦੇ ਹਾਂ, ਇਹ ਸਾਰਾ ਉਹੀ ਖਿੱਤਾ ਹੈ। ਮਾਊਂਟੇਨਸ ਏਰੀਆ ਜਿੱਥੇ ਆਕਸੀਜਨ ਦੀ ਕਮੀ ਹੈ ਬਹੁਤ ਸਾਰਾ, ਜਿਹਦੇ ਬਾਰੇ ਨਹਿਰੂ ਨੇ ਕਿਹਾ ਸੀ ਕਿ ਕੋਈ ਗ੍ਰੇਡ ਲਦਾਖ ਦੇ ਮਾਮਲੇ 'ਚ ਕਿ ਕੋਈ ਬਲੇਡ ਆਫ ਗ੍ਰਾਸ ਵੀ ਉੱਥੇ ਨਹੀਂ ਹੁੰਦਾ। ਹੁਣ ਇਸ ਸਾਰੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਕੰਮ ਇੰਡੀਆ ਨੇ ਸਟੀਲਥਲੀ, ਹੁਣ ਅੱਜ ਮਨ ਕੀ ਬਾਤ ਦੇ ਨਾਂ ਥੱਲੇ ਮੋਦੀ ਇਹ ਕਹਿ ਰਿਹਾ ਕਿ ਜੀ ਪਾਕਿਸਤਾਨ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ, ਵਸਾਘਾਤ ਕੀਤਾ, ਅਸੀਂ ਤਾਂ ਦੋਸਤੀ ਦਾ ਹੱਥ ਵਧਾਇਆ ਸੀ। ਔਰ ਨਾਲ ਹੀ ਉਹ ਕਹਿ ਰਿਹਾ ਜੀ ਕਿ ਸਾਡੇ ਬਹਾਦਰਾਂ ਨੇ, ਸ਼ਹੀਦਾਂ ਨੇ ਜਿਹੜਾ ਉਹਨੂੰ ਜਿਹੜਾ ਡਿਫੀਟ ਕੀਤਾ, ਉਹਨੂੰ ਸਬਕ ਸਿਖਾਇਆ। ਲੇਕਿਨ ਇਹ ਤਾਂ 21 ਸਾਲ ਪਹਿਲਾਂ ਕੀ ਸੀ ਕੀ ਨਹੀਂ, ਬਹੁਤ ਕੁਝ ਬਾਹਰ ਆ ਗਿਆ, ਅਜੇ ਬਹੁਤ ਕੁਝ ਆਣਾ ਬਾਕੀ ਹੈ। ਜਿਹੜੀਆਂ ਨੇ ਆਪਸ ਦੇ ਵਿੱਚ ਜੋ ਕਿਤਾਬਾਂ ਵੀ ਲਿਖੀਆਂ ਗਈਆਂ, ਉਹ ਦੂਜਾ ਹਰ ਇੱਕ ਦਾ ਆਪਣਾ ਨੈਰੇਸ਼ਨ ਵਰਜ਼ਨ ਹੁੰਦਾ। ਲੇਕਿਨ ਦੋ ਗੱਲਾਂ ਇਹਦੇ 'ਚ ਬੜੀਆਂ ਸਪੈਸੀਫਿਕ ਨੇ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਇਹ ਜੋ ਕਾਰਗਿਲ ਦੇ ਵਿੱਚ ਇਹ ਵੀ ਦੋ ਇਹਦੇ 'ਚ ਵਿਊ ਨੇ। ਇੱਕ ਜ਼ਾਹਰ ਹੈ ਈਵਨ ਮੁਸ਼ਾਹਿਦ ਹੁਸੈਨ ਜਿਹੜੇ 1999 ਪੀਰੀਅਡ ਦੇ ਵਿੱਚ ਨਵਾਜ਼ ਸ਼ਰੀਫ ਮਿਨਿਸਟਰੀ 'ਚ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਸੀ, ਉਹਨਾਂ ਦਾ ਵੀ ਮੈਂ ਇੱਕ ਪੁਰਾਣਾ ਇੰਟਰਵਿਊ ਦੇਖ ਰਿਹਾ ਸੀ। ਜਿਹੜੀ ਬੀਬੀ ਕਿਸੇ ਵੇਲੇ ਪੀਟੀਸੀ ਲਈ ਕੰਮ ਕਰਦੀ ਸੀ, ਸ਼ਮਾਇਲਾ ਜਾਫਰੀ, ਹੁਣ ਉਹ ਜਿਹੜੀ ਹੈ ਇਹਨਾਂ ਦੇ ਲਈ BBC ਦੀ ਕੋਰਸਪੋਂਡੈਂਟ ਹੈ। ਔਰ ਉਹਨੇ ਇੰਟਰਵਿਊ ਕੀਤਾ ਹੋਇਆ ਡੀਟੇਲ ਦੇ ਵਿੱਚ ਕਿ ਭਾਈ ਇਹ ਕੀ ਹੋਇਆ ਕਾਰਗਿਲ 'ਚ ਕੀ ਹੈ। ਪਰ ਉਹਨਾਂ ਨੇ ਮੁਸ਼ਾਹਿਦ ਹੁਸੈਨ ਉਹਨਾਂ ਨੇ ਵੀ ਇਹ ਕਿਹਾ ਕਿ ਜੀ ਨਵਾਜ਼ ਸ਼ਰੀਫ ਨੂੰ ਇਸ ਦਾ ਪਤਾ ਨਹੀਂ, ਕਿਉਂਕਿ ਜਦੋਂ ਅਸੀਂ ਉਹ ਸਾਰੇ ਪੀਰੀਅਡ ਨੂੰ ਦੇਖਦੇ ਹਾਂ ਕਿ ਇੱਕ ਪਾਸੇ ਬਸ ਡਿਪਲੋਮੇਸੀ ਦੇ ਨਾਂ ਥੱਲੇ ਅਟਲ ਬਿਹਾਰੀ ਵਾਜਪਾਈ, ਕਿਉਂਕਿ ਅਟਲ ਬਿਹਾਰੀ ਵਾਜਪਾਈ ਨੂੰ ਇਹ ਕ੍ਰੈਡਿਟ ਜ਼ਰੂਰ ਜਾਂਦਾ ਹੈ ਕਿ ਜਦੋਂ ਉਹ ਪਹਿਲੀ ਮੁਰਾਰਜੀ ਦੇਸਾਈ ਦੀ ਹਕੂਮਤ ਦੇ ਵੇਲੇ 1978 ਦੇ ਵਿੱਚ 77 ਐਂਡ ਦੇ ਵਿੱਚ ਜਿਹੜੀਆਂ ਨੇ ਚੋਣਾਂ ਹੁੰਦੀਆਂ ਨੇ ਔਰ ਫੋਰਨ ਮਿਨਿਸਟਰ ਬਣਦਾ। ਸੋ ਇਹ ਦੋਨੋਂ ਹੀ ਜਿਹੜੀ ਪਹਿਲ ਕਦਮੀਆਂ ਨੇ ਪਾਕਿਸਤਾਨ ਦੇ ਨਾਲ ਵੀ
ਜਿਹੜਾ ਹੈ ਸਬੰਧ ਸੁਧਾਰਨ ਦੀ ਕੋਸ਼ਿਸ਼ ਔਰ ਚਾਈਨਾ ਦੇ ਨਾਲ ਵੀ। ਜੀ ਹਾਲਾਂ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਫਰਕ ਇੰਨਾ ਹੀ ਹੁੰਦਾ ਹੈ, ਇਨ ਦਾ ਐਂਡ ਆਫ ਦਾ ਡੇ ਏਜੰਡਾ ਹਿੰਦੂਤਵੀਆਂ ਦਾ ਹਿੰਦੂਤਵੀ ਹੈ। ਬਿਲਕੁਲ ਇੱਥੇ ਵੀ ਜਿਵੇਂ ਉਹਦੇ ਲਈ ਇੱਕ ਟਰਮ ਯੂਜ਼ ਹੁੰਦੀ ਹੈ ਗੁੱਡ ਕਾਪ ਬੈਡ ਕਾਪ, ਜੀ ਕਿ ਵੀ ਇੱਕ ਚੰਗਾ ਸਪਾਈ ਬਣਨ ਦੀ ਕੋਸ਼ਿਸ਼ ਕਰਦਾ, ਉਹ ਤੁਹਾਡੇ ਨਾਲ ਬੜਾ ਪੋਲਾਈਟ ਹੋਏਗਾ, ਤੁਹਾਨੂੰ ਚਾਹ ਤੇ ਦੂਜੀ ਵੀ ਪੁੱਛੇਗਾ, ਤੇ ਇੱਕ ਜਿਹੜਾ ਹੈ ਉਹ ਤੁਹਾਨੂੰ ਦਬਕਾ ਮਾਰੇਗਾ, ਮੇਜ਼ ਤੇ ਵੀ ਡੰਡਾ ਮਾਰ ਕੇ ਗੱਲ ਕਰ। ਹੁਣ ਦੋਨੋਂ ਚੱਲ ਰਹੇ ਹੁੰਦੇ ਨੇ, ਇਹ ਵੀ ਜਿਹੜਾ ਹੈ ਪਾਰਟ ਆਫ ਦਾ ਸਟ੍ਰੈਟਜੀ ਹੁੰਦਾ ਹੈ। ਜੀ ਕਿਉਂਕਿ ਜੇ ਤੁਸੀਂ ਕੁੱਲ ਮਿਲਾ ਕੇ ਈਵਨ ਵਾਜਪਾਈ ਦਾ ਦੇਖੋ, ਵਾਜਪਾਈ ਹਿੰਦੂਤਵਾਦੀ ਪ੍ਰੋਡਕਟ ਸੀ, ਜਿਹੜੇ ਲੋਕ ਉਹਨਾਂ ਸ਼ਾਖਾਵਾਂ ਚੋਂ ਨਿਕਲੇ। ਦੂਸਰਾ ਠੀਕ ਹੈ ਕਿਉਂਕਿ ਲਖਨਊ ਦੇ ਨਾਲ ਉਹਦਾ ਸੰਬੰਧ ਸੀ, ਲਖਨਊ ਅਵਧ ਦੇ ਨਵਾਬਾਂ ਦਾ ਹੈੱਡਕੁਆਰਟਰ, ਉਰਦੂ ਸ਼ਾਇਰੀ ਬੋਲਣਾ, ਅੰਦਾਜ਼ ਅਦਬ ਅਦਾਬ ਜਿਹੜਾ ਸੀ ਲਖਨਊ ਦੀ ਇੱਕ ਆਪਣੀ ਤਹਿਜ਼ੀਬ ਰਹੀ ਹੈ, ਉਹਦੇ ਚੋਂ ਸੀ, ਇਸ ਲਈ ਉਹਨੂੰ ਪਤਾ ਸੀ ਵੀ ਕਿੱਥੇ ਕਿਹੜੀ ਗੱਲ ਕਰਨੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹੜੇ ਲੋਕ ਅੱਜ ਵੀ ਕਈ ਕਸ਼ਮੀਰ ਦੇ ਕਹਿਣਗੇ ਕਿ ਜੀ ਦੇਖੋ ਜਿਹੜੀ ਹੈ ਉਹ ਵਾਜਪਾਈ ਨੇ ਕਿਹਾ ਸੀ ਕਸ਼ਮੀਰੀਅਤ, ਜਮਹੂਰੀਅਤ ਔਰ ਫਲਾਣੀਅਤ, ਲੇਕਿਨ ਇਨ ਦਾ ਐਂਡ ਆਫ ਦਾ ਡੇ ਏਜੰਡਾ ਦੋਨਾਂ ਦਾ ਇੱਕੋ ਹੀ ਸੀਗਾ, ਉਹ ਸੌਫਟ ਹਿੰਦੂਤਵਾ ਦੇ ਨਾਂ ਥੱਲੇ। ਕਿਉਂਕਿ ਅਸੀਂ ਸਿੱਖਾਂ ਦੇ ਮਾਮਲੇ 'ਚ ਵੀ ਦੇਖਿਆ ਕਿ ਵੀ ਇਹੀ ਵਾਜਪਾਈ ਦਿੱਲੀ ਦੇ ਵਿੱਚ ਇਹਨੇ ਲੀਡ ਕੀਤਾ ਸੀ ਪ੍ਰੋਸੈਸ਼ਨ ਜਨਸੰਘੀਆਂ ਦਾ ਕਿ ਭਾਈ ਪੰਜਾਬ ਫੌਜ ਨੂੰ ਦਿਓ, ਦਰਬਾਰ ਸਾਹਿਬ ਤੇ ਹਮਲਾ ਕਰੋ, ਔਰ ਉਸ ਸਾਰੀ ਪੀਰੀਅਡ 'ਚ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵੀ ਇਹਨਾਂ ਦਾ ਕੀ ਰਿਹਾ। ਪਰ ਅੱਜ ਅਸੀਂ ਕਾਰਗਿਲ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਹੁਣ ਜੇ ਸਟੈਬ ਇਨ ਦਾ ਬੈਕ ਕਹਿਣਾ ਹੋਏ 84 ਤੱਕ, ਤਾਂ ਸਿਆਚਿਨ ਨੂੰ ਲੈ ਕੇ ਦੋਨਾਂ ਨੂੰ ਹੀ ਇਹ ਕੋਈ ਨਹੀਂ ਸੀ ਆਈਡੀਆ ਕਿ ਵੀ ਉਹਦੇ ਤੇ ਵੀ ਕੋਈ ਕਬਜ਼ਾ ਕਰ। ਅੱਜ ਵੀ ਸਭ ਤੋਂ ਜ਼ਿਆਦਾ ਜੇ ਭਾਰਤ ਦੀ ਕਾਸਟ ਸੋਲਜਰਸ ਦੇ ਰੂਪ 'ਚ ਵੀ ਕੋਈ ਗੈਂਗਰੀਨ ਨਾਲ ਮਰ ਰਿਹਾ ਹੈ, ਇੱਕ ਰੋਟੀ ਉੱਥੇ ਪਹੁੰਚਾਉਣ ਲਈ 300 ਰੁਪਏ ਦਾ ਇੱਕ ਫੁਲਕਾ ਪੈਂਦਾ, ਜੋ ਸਪਲਾਈ ਲਾਈਨ ਹੈ। ਤੁਸੀਂ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਦੇ ਉੱਤੇ ਬੈਠ ਕੇ 18-19 ਹਜ਼ਾਰ ਦੇ ਉੱਤੇ ਕਿਹੜੀ ਜੰਗ ਲੜ ਰਹੇ ਹੋ। ਲੇਕਿਨ ਇਹ ਜਿਹੜਾ ਉਹਨਾਂ ਦਾ ਸਿਆਚਿਨ ਗਲੇਸ਼ੀਅਰ ਦੇ ਉੱਤੇ ਕਬਜ਼ਾ ਸੀ, ਭਾਰਤ ਨੇ 1984 'ਚ ਕੀਤਾ। ਇਧਰ ਜੂਨ 84 'ਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਔਰ ਜੁਲਾਈ ਜਾਂ ਅਗਸਤ ਦੇ ਮਹੀਨੇ 'ਚ ਉਹਦੇ ਲਈ ਇੱਕ ਬਾਨਾ ਸਿੰਘ ਨਾਂ ਦੇ ਸਿੱਖ ਨੂੰ ਜੰਮੂ ਕਸ਼ਮੀਰ ਦਾ ਉਹਨੂੰ ਪਰਮਵੀਰ ਚੱਕਰ ਵੀ ਦਿੱਤਾ ਜੀ, ਉਹਨਾਂ ਨੇ ਕੀਤਾ। ਸੋ ਜ਼ਾਹਿਰ ਹੈ ਕਿ ਉਦੋਂ ਪਾਕਿਸਤਾਨ ਜਿਹਨੂੰ ਇਹ ਕਹੋ ਕਿ ਵੀ ਕਿਉਂਕਿ ਉਹਨੂੰ ਕਬਜ਼ੇ 'ਚ ਲੈਣ ਦਾ ਕੋਈ ਹੈ ਵੀ ਨਹੀਂ ਸੀ, ਲੇਕਿਨ ਉਸ ਤੋਂ ਬਾਅਦ ਪਾਕਿਸਤਾਨ ਨੇ ਹਰ ਸਿੰਸੀਅਰ ਐਫਰਟ ਕੀਤਾ ਕਿ ਇਸ ਮੁੱਦੇ, ਇੱਕ ਤਾਂ ਕਸ਼ਮੀਰ ਦੇ ਮੁੱਦੇ ਦਾ ਤਾਂ ਅਸੀਂ ਡਿਸਕਸ ਕਰਦੇ ਹੀ ਹਾਂ ਕਿ ਵੀ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ, ਦੂਸਰੇ ਨੇ ਨਹਿਰੂ ਦੇ ਜ਼ਮਾਨੇ 'ਚ ਨਹਿਰੂ ਨੇ ਵੀ ਡੌਜ ਕੀਤਾ। UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਪਾਸ ਹੋਣ ਤੋਂ 48 ਤੋਂ ਬਾਅਦ 64 ਦੇ ਵਿੱਚ ਨਹਿਰੂ ਦੀ ਮੌਤ ਹੁੰਦੀ ਹੈ। ਕਿਉਂ ਨਹੀਂ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਇਹਨੂੰ ਰਿਜ਼ੋਲਵ ਕੀਤਾ ਗਿਆ। ਹਾਲਾਂਕਿ ਇਹ ਨਹੀਂ ਕਿ ਵੀ ਸਾਰਾ ਹੀ ਵਕਤ ਕੋਈ ਕਸ਼ੀਦਗੀ ਦੇ ਰਿਲੇਸ਼ਨ ਰਹੇ ਨੇ। 1955 ਦੇ ਵਿੱਚ ਪਾਕਿਸਤਾਨ ਨੇ ਸਰਹੱਦ ਖੋਲ੍ਹ ਦਿੱਤੀ ਵੀ ਆ ਜਾਓ ਲਾਹੌਰ, ਜਿਹੜਾ ਉਹ ਕ੍ਰਿਕਟ ਦਾ ਮੈਚ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਗਏ ਔਰ ਇਸੇ ਤਰ੍ਹਾਂ ਉਧਰੋਂ ਇੱਧਰ ਆਉਣ ਦਾ ਰੁਝਾਨ, ਕੋਈ ਇਸ ਕਿਸਮ ਦੀ ਕੋਈ ਤਾਰ ਨਹੀਂ ਸੀ ਲੱਗੀ ਹੋਈ ਜਿਹੜੀ ਉਹਨਾਂ ਨੇ ਪੰਜਾਬ 'ਚ ਲਾਈ ਹੈ। ਔਰ ਹੋਰ ਵੀ 26 ਜਨਵਰੀ 1955 ਦਾ ਜਿਹੜਾ ਇਹਨਾਂ ਦਾ ਐਨੂਅਲ ਡੇ ਪੈਰੇਡ ਸੀ ਦਿੱਲੀ ਦੇ ਵਿੱਚ, ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਿਹੜਾ ਉਹ ਗੈਸਟ ਆਫ ਆਨਰ ਸੀ, ਚੀਫ ਗੈਸਟ ਸੀ। ਇਹਦਾ ਮਤਲਬ ਹੈ ਕਿ ਪਾਕਿਸਤਾਨ ਨੇ ਇਨ ਦਾ ਹੋਪ ਕਿ ਵੀ ਇਹ ਜਿਹੜਾ ਇਸ਼ੂ ਹੈ ਇਹਨੂੰ ਨਿਬੇੜੋ ਦੇ ਉਹਨਾਂ ਨੇ ਐਕਸੈਪਟ ਵੀ ਕੀਤਾ। ਔਰ ਉਹ ਰਿਪਬਲਿਕ ਡੇ ਪੈਰੇਡ ਤੇ ਅੱਜ ਤੁਸੀਂ ਇਮੇਜਿਨ ਕਰੋ ਕਿ ਜੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਉਹ ਚੀਫ ਗੈਸਟ ਹੋਏ ਜਾਂ ਪਾਕਿਸਤਾਨ ਦਾ ਪ੍ਰੈਜ਼ੀਡੈਂਟ। ਲੇਕਿਨ ਇਹਦੇ ਬਾਵਜੂਦ ਜਿਹੜੀ ਭਾਰਤ ਦੀ ਨੀਤੀ ਰਹੀ ਹੈ, ਨਹਿਰੂ ਨੇ ਵੀ ਖਰਾਬ ਕੀਤਾ, ਇੰਦਰਾ ਗਾਂਧੀ ਨੇ ਤਾਂ ਮੈਂ ਅੱਗੇ ਵੀ ਕਿਹਾ ਵੀ ਜਦੋਂ ਉਹਨੇ ਮਸ਼ਰਕੀ ਪਾਕਿਸਤਾਨ ਨੂੰ ਤੋੜਿਆ ਔਰ ਇਹ ਕਿਹਾ ਇੰਦਰਾ ਗਾਂਧੀ ਨੇ ਬੰਗਲਾदेश बनाने ਤੋਂ ਬਾਅਦ ਕਿ 1000 साल की गुलामी और हार का बदला ले लिया गया। जहनीत है क्योंकि ਇਹਨੂੰ ਤੁਸੀਂ ਸਮਝੋ ਕਿ ਕਿਸੇ ਨੇ ਮਿੱਠਾ ਬੋਲਿਆ, ਕਿਸੇ ਨੇ ਉਰਦੂ ਸ਼ਾਇਰੀ ਕਰ ਦਿੱਤੀ। ਸੁਸ਼ਮਾ ਸਵਰਾਜ ਉਹਦੀ ਫੋਰਨ ਮਿਨਿਸਟਰ ਸੀ, ਬਹੁਤ ਸੋਹਣਾ ਉਰਦੂ ਬੋਲਦੇ ਸੀ। ਅੱਧੇ ਇੱਕ ਪਾਕਿਸਤਾਨੀ ਜਿਹੜੇ ਜਰਨਲਿਸਟ ਨੇ ਉਹ ਮੈਸਮਰਾਈਜ਼ਡ ਸੀ ਕਿ ਵੀ ਕਿਆ ਉਰਦੂ 'ਚ ਉਹਨੇ ਤਕਰੀਰ ਕੀਤੀ ਔਰ ਫਲॉलेस ਉਰਦੂ ਔਰ ਫਲਾਣਾ ਉਰਦੂ। ਤੁਸੀਂ ਇਹ ਦੇਖੋ ਉਹਦੇ ਬਿਹਾਈਂਡ ਕੀ ਹੈ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੂੰ ਤੋੜਨਾ। ਹੁਣ ਉਸ ਤੋਂ ਬਾਅਦ ਜੇ ਤੁਸੀਂ 71 ਤੁਸੀਂ ਤੋੜ ਦਿੱਤਾ, ਪਾਕਿਸਤਾਨ ਮਸੀਂ ਸੰਭਲਿਆ, ਜੋ ਵੀ ਬਚਿਆ ਸੀ ਉਹਨਾਂ ਨੇ ਆਪਣੇ ਆਪ ਨੂੰ ਪੈਰਾਂ ਤੇ, ਐਸੀ ਕਿਹੜੀ ਕੰਪਲਸ਼ਨ ਸੀ ਕਿ ਤੁਸੀਂ ਜੁਲਾਈ ਅਗਸਤ ਜਾ ਕੇ ਸਿਆਚਿਨ ਗਲੇਸ਼ੀਅਰ ਦੇ ਉੱਤੇ ਆਪਣਾ ਤਿਰੰਗਾ ਲਹਿਰਾ ਕੇ ਕਿਹਾ ਕਿ ਜੀ ਅਸੀਂ ਜਿਹੜਾ ਉਹਨੂੰ ਕੰਕਰ। ਉਸ ਤੋਂ ਬਾਅਦ ਕਿੰਨੇ ਮੌਕੇ ਆਏ, ਰਾਜੀਵ ਗਾਂਧੀ, ਸੋਨੀਆ, ਬੇਨਜ਼ੀਰ ਭੁੱਟੋ ਦਾ
ਆਪਸੀ ਐਗਰੀਮੈਂਟ ਜਿਹਨੂੰ ਬੇਨਜ਼ੀਰ ਭੁੱਟੋ ਨੇ ਆਪਣੀ ਜਿਹੜਾ ਮਰਨ ਤੋਂ ਕੁਝ ਵਕਤ ਪਹਿਲਾਂ ਜਿਹੜਾ ਉਸ ਦਾ ਇਕਬਾਲ ਕੀਤਾ। ਵੈਸੇ ਵੀ ਆਇਆ ਕੁਲਦੀਪ ਨਈਅਰ ਨੇ, ਦੂਜਿਆਂ ਨੇ ਵੀ ਲਿਖਿਆ ਕਿ ਜੀ ਸਮਝੌਤਾ ਸੀ ਕਿ ਤੁਸੀਂ ਸਿਆਚਿਨ ਗਲੇਸ਼ੀਅਰ ਤੋਂ ਪਿੱਛੇ ਹਟੋਗੇ, ਅਸੀਂ ਜਿਹੜੀ ਸਿੱਖ ਇਨਸਰਜੈਂਸੀ ਹੈ ਇਹਨੂੰ ਖਤਮ ਕਰਨ 'ਚ ਤੁਹਾਡੀ ਮਦਦ ਕਰਾਂਗੇ। ਉਹਨੇ ਕਿਹਾ ਜੀ ਵੀ ਡਿਡ ਆਵਰ ਪਾਰਟ, ਦੇ ਡਿਡਨਟ ਕੀਪ देयर ਵਰਡ। ਹੁਣ ਇਹਦੇ 'ਚ ਕਿੰਨੀ ਹਕੀਕਤ ਹੈ ਇਹਦੇ 'ਚ ਨਾ ਵੀ ਜਾਈਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਹਿੱਸਾ ਸੀ ਕਿ ਸਿਆਚਿਨ ਗਲੇਸ਼ੀਅਰ ਜਿਹੜਾ ਉਹਨਾਂ ਨੇ ਛੱਡਣਾ, ਕਿਤੇ ਨਾ ਕਿਤੇ ਸੌਫਟ ਲਾਈਨ ਤਾਂ ਰਹੀ ਹੈ। ਕੋਸ਼ਿਸ਼ ਭਾਵੇਂ ਪਾਕਿਸਤਾਨ ਦੇ ਬਿਹਾਫ ਤੇ ਗੁੱਡਵਿਲ ਲਈ ਹੋਏ ਕਿ ਭਾਈ ਸਬੰਧ ਸੁਧਾਰੋ। ਫਿਰ ਅਸੀਂ ਦੇਖਦੇ ਹਾਂ ਵੀ ਜੂਨ 84 ਤੁਸੀਂ ਸਿੱਖਾਂ ਨੂੰ ਟਾਰਗੇਟ ਕਰਦੇ ਹੋ, ਨਾਲ ਦੀ ਨਾਲ ਬਲੇਮ ਗੇਮ ਪਾਕਿਸਤਾਨ ਤੇ ਸ਼ੁਰੂ ਹੋ ਜਾਂਦੀ ਹੈ। ISI, ਖਾਲਿਸਤਾਨੀ ਲਹਿਰ, ਫਲਾਣਾ ਢਮਕਾ, ਉਹ ਸਾਰੇ ਦੇ ਥੱਲੇ। ਹੁਣ ਇਸ ਬੈਕਡ੍ਰੌਪ ਦੇ ਵਿੱਚ ਜਦੋਂ ਤੱਕ ਵਾਜਪਾਈ ਸੀਨ ਤੇ ਆਂਦਾ, ਮੈਂ ਸਮਝਦਾ ਹਾਂ ਵੀ ਕਿਤੇ ਨਾ ਕਿਤੇ ਪਾਕਿਸਤਾਨੀ ਫੌਜ ਦੇ ਵਿੱਚ ਇਹ ਗੱਲ ਇੱਕ ਜਿਹਨੂੰ ਤੁਸੀਂ ਇੱਕ ਸੀਡਿੰਗ ਐਂਗਰ ਸੀ ਕਿ ਵੀ ਇਹਨਾਂ ਨੇ ਜਿਹੜਾ ਉਹ ਸਿਆਚਿਨ ਗਲੇਸ਼ੀਅਰ ਨੂੰ ਕੰਟਰੋਲ। ਹੁਣ ਜ਼ਾਹਰ ਹੈ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਕਾਰਗਿਲ ਦੀਆਂ ਪਹਾੜੀਆਂ ਦੇ ਉੱਤੇ ਜਿਸ ਅੰਦਾਜ਼ 'ਚ ਪਾਕਿਸਤਾਨ ਦੀ ਫੌਜ ਨੇ, ਹਾਲਾਂਕਿ ਨਾ ਉਹਨਾਂ ਨੇ ਵੀ ਕਸ਼ਮੀਰੀ ਮੁਜਾਹਿਦੀਨਾਂ ਦਾ ਲਿਆ ਜਾਂ ਦੂਸਰਾ, ਪਰ ਬਾਅਦ ਕਿਉਂਕਿ ਸਭ ਨੇ ਐਡਮਿਟ ਕਰ ਲਿਆ ਫਰੰਟ ਯੂਜ਼ ਕੀਤਾ ਹੋਇਆ। ਲੇਕਿਨ ਹੁਣ ਜਿਹੜੀ ਅਸੀਂ ਜੇ ਫੇਲਿਅਰ ਦੀ ਗੱਲ ਕਰੀਏ, ਜਿਹਨੂੰ ਬੜੀ ਵਿਕਟਰੀ ਦੱਸ ਰਹੇ ਨੇ ਵੀ 20-21 ਸਾਲਾਂ ਬਾਅਦ ਵੀ ਤੁਸੀਂ ਕਿੱਥੇ ਖੜੇ ਹੋ। ਬਿਲਕੁਲ ਮਾਰਚ ਦੇ ਮਹੀਨੇ 'ਚ ਉਹ ਮੂਵ ਕਰਨਾ ਸ਼ੁਰੂ ਕਰਦੇ ਨੇ ਉਸ ਕਾਰਗਿਲ ਹਿਲਸ ਦੇ ਵਿੱਚ। 22 ਦਾ ਮਈ ਜਾਂ ਈਵਨ ਅਪ੍ਰੈਲ ਐਂਡ ਤੱਕ ਉਹ ਆਪਣੀਆਂ ਪੋਜੀਸ਼ਨਸ 'ਚ ਨੇ। ਹਾਲਾਂਕਿ ਇਹ ਠੀਕ ਹੈ ਵੀ ਜਿੱਥੇ ਮਿਸ ਕੈਲਕੂਲੇਸ਼ਨ ਦੀ ਗੱਲ ਹੈ, ਮੈਂ ਹੋਰ ਵੀ ਬਹੁਤ ਸਾਰੇ ਪਾਕਿਸਤਾਨ ਦੇ ਜਿਹੜੇ ਇਸ ਫੀਲਡ ਦੇ ਐਕਸਪਰਟਸ ਨੇ ਉਹਨਾਂ ਦੀ ਰਾਏ ਲਈ ਹੈ, ਕੁਝ ਕਿਤਾਬਾਂ ਵੀ ਲਿਖੀਆਂ ਗਈਆਂ ਔਰ ਬਹੁਤ ਸਾਰੇ ਪਾਕਿਸਤਾਨੀ ਆਪਣੇ ਆਪ ਨੂੰ ਜਿਹੜੇ ਖਾਸ ਤੌਰ ਤੇ ਰਾਈਟਰ ਔਰ ਉਹ ਆਪਣੇ ਆਪ ਨੂੰ ਹੀ ਬਲੇਮ ਕਰ ਰਹੇ ਨੇ ਜੀ ਬਹੁਤ ਵੱਡਾ ਗੁਨਾਹ ਹੋ ਗਿਆ, ਬਹੁਤ ਵੱਡਾ। ਮੈਂ ਇਹਨੂੰ ਡਿਫਰੈਂਟ ਐਂਗਲ ਤੋਂ ਦੇਖਦਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਇੱਕ ਗਲਤੀ ਜ਼ਰੂਰ ਮਿਸ ਕੈਲਕੂਲੇਸ਼ਨ ਜਿਹਨੂੰ ਤੁਸੀਂ ਕਹਿੰਦੇ ਹੋ, ਜੇ ਜੰਗ ਦੇ ਐਂਗਲ ਤੋਂ ਦੇਖੋ, ਜਿਹੜੀ ਆਪਰੇਸ਼ਨ ਜਿਬਰਲਟਾਰ ਜਾਂ ਗਿਬਰਲਟਾਰ ਜਿਵੇਂ ਵੀ ਉਹਨੂੰ ਕਿਹਾ ਜਾਂਦਾ ਹੈ 1965 'ਚ ਅਯੂਬ ਖਾਨ ਨੇ ਕੀਤੀ ਸੀ ਕਿ ਤੁਸੀਂ ਇੱਕ ਪਾਰਟ ਹੋਪ ਦੇ ਵਿੱਚ ਕਰ ਲਿਆ ਲੇਕਿਨ ਉਸ ਦਾ ਬੈਕਅਪ ਨਹੀਂ ਹੈ ਔਰ ਜ਼ਾਹਰ ਹੈ 65 ਦੇ ਵਿੱਚ ਕਸ਼ਮੀਰੀਆਂ ਦੀ ਲੋਕਲ ਸਪੋਰਟ ਵੀ ਨਹੀਂ ਸੀ। ਹੁਣ ਕਾਰਗਿਲ 'ਚ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਜਿਹੜੀ ਹੈ ਉਹ ਉਹਨਾਂ ਹਿਲਸ ਨੂੰ ਕਾਬੂ ਕੀਤਾ ਔਰ ਭਾਰਤ ਦੀ ਇੰਟੈਲੀਜੈਂਸ ਕਿੱਥੇ ਸੀ 2-3 ਮਹੀਨੇ ਮੂਵ ਕਰਕੇ ਜੇ ਉਹ ਕਾਰਗਿਲ ਔਰ ਟਾਈਗਰ ਹਿਲਸ ਔਰ ਫਲਾਣਾ ਕਿੰਨੇ ਦਿਨ ਫਿਰ ਹੁੰਦਾ ਰਿਹਾ ਜੀ ਫਲਾਣੀ ਹਿਲ ਵੀ ਲੈ ਲਈ ਫਲਾਣੀ ਵੀ ਲੈ ਲਈ, ਉਹ ਕੋਈ ਉੱਤੋਂ ਤਾਂ ਨਹੀਂ ਆ ਕੇ ਡਿੱਗੇ ਸੀ, ਉਹਨਾਂ ਨੇ ਜੇ ਡਿੱਗ ਕੀਤਾ ਉਸ ਸਾਰੇ ਨੂੰ। ਸੋ ਉਹੀ ਫੇਲਿਓਰ ਜੇ ਹੁਣ ਅਸੀਂ ਅੱਜ ਦੇਖਦੇ ਹਾਂ ਔਰ ਇਹਦੇ 'ਚ ਅਸੀਂ ਡਿਸਕਸ ਕਰਾਂਗੇ। ਅੱਜ ਹੀ ਬਿਜ਼ਨਸ ਸਟੈਂਡਰਡ ਦੀ ਇੱਕ ਸਟੋਰੀ ਹੈ ਜਿਹਦੇ 'ਚ ਕਿ ਗਲਵਾਨ ਵੈਲੀ ਹੋਏ, ਪੈਂਗੋਂਗ ਲੇਕ ਸੂ ਹੋਏ, ਡੈਪਸਵੋਰਡ ਹੋਏ, ਵੀ ਕਿੱਥੇ ਕਿੱਥੇ ਭਾਰਤ ਨੇ ਲੂਜ਼ ਕੀਤੀ ਹੈ ਲੈਂਡ, ਚਾਈਨਾ ਨੇ ਕਿੰਨਾ ਏਰੀਆ ਐਕਵਾਇਰ ਕੀਤਾ ਹੈ। ਮੈਨੂੰ ਪਹਿਲੀ ਵਾਰ ਕੁਝ ਜਿਹੜੀਆਂ ਨੇ ਡੀਟੇਲ ਵਰਸ਼ਨ ਦੇ ਵਿੱਚ ਦੇਖਣ ਚ ਆਇਆ। ਲੇਕਿਨ ਇਹਦੇ 'ਚ ਵੀ ਤੁਸੀਂ ਦੇਖੋ ਕਿ ਜੇ 21 ਸਾਲ ਪਹਿਲਾਂ ਫੇਲਿਅਰ ਸੀ ਭਾਰਤੀ ਇੰਟੈਲੀਜੈਂਸ ਦੀ ਕਿ ਉਹ ਦੇਖ ਨਹੀਂ ਸਕੇ ਕਿ ਭਾਈ ਉੱਥੋਂ ਤੱਕ ਆ ਗਏ ਨੇ, ਤਾਂ ਹੁਣ ਵੀ ਤੁਸੀਂ ਇੰਨੀ ਫੌਜ ਵੀ ਬਿਠਾਈ ਹੋਈ ਹੈ, ਇੰਨੇ ਜਿਹੜਾ ਉਹ ਮਾਲ ਅਸਬਾਬ ਖਰੀਦ ਰਹੇ ਹੋ ਟੈਕਸ ਪੇਅਰ ਮਨੀ ਦੇ ਨਾਲ, ਫਲਾਣੇ ਤੇ ਫਲਾਣੇ ਜਹਾਜ਼ ਤੇ ਫਲਾਣੇ ਤੁਹਾਡੇ ਇੰਟੈਲੀਜੈਂਸ ਏਜੰਸੀਆਂ ਦਾ ਬਜਟ ਤੁਸੀਂ ਵਧਾਇਆ ਤੇ ਤੁਹਾਨੂੰ ਨਜ਼ਰ ਕਿਉਂ ਨਹੀਂ ਆਇਆ ਵੀ ਚੀਨ ਵਾਲੇ ਕਿੱਥੇ ਆ ਕੇ ਬਹਿ ਗਏ ਨੇ? ਜਦੋਂ ਤੱਕ ਤੁਹਾਨੂੰ ਨਜ਼ਰ ਆਇਆ ਉਦੋਂ ਤੁਸੀਂ ਕਹਿ ਰਹੇ ਹੋ ਜੀ ਨਾ ਉਹ ਆਏ ਨਾ ਕਿਸੇ ਨੇ ਕੋਈ ਥਾਂ ਲਈ। ਸੋ ਮੈਂ ਸਮਝਦਾ ਵੀ ਜਿਹੜਾ ਪਾਰਟ 21 ਸਾਲ ਪਹਿਲਾਂ ਫੇਲਿਅਰ ਸੀ ਇੰਟੈਲੀਜੈਂਸ ਦੀ, ਅੱਜ ਵੀ ਚਾਈਨਾ ਦੇ ਮਾਮਲੇ 'ਚ, ਔਰ ਇਹ ਗੱਲ ਮੈਂ ਨਹੀਂ, ਉਹਨਾਂ ਦੇ ਵੀ ਕਈ ਫੌਜੀ ਜਿਹੜੇ ਰਿਟਾਇਰਡ ਜਨਰਲ ਐਕਸਪਰਟ ਨੇ ਉਹ ਇਹ ਗੱਲ ਕਹਿ ਰਹੇ ਨੇ। ਦੂਸਰਾ ਪੱਖ ਜ਼ਾਹਰ ਹੈ ਕਿ ਇੱਕ ਜਿਹੜਾ ਪਾਕਿਸਤਾਨ ਦੇ ਕੋਲ ਸਟ੍ਰੈਟੇਜਿਕ ਐਡਵਾਂਟੇਜ ਸੀ ਉਹ ਉੱਪਰ ਸੀ, ਇਹ ਥੱਲੋਂ ਇਹਨਾਂ ਨੇ ਉੱਪਰ ਨੂੰ ਜਾਣਾ ਸੀ ਔਰ ਨਤੀਜੇ ਦੇ ਤੌਰ ਤੇ ਜਿਹੜਾ ਈਵਨ ਭਾਰਤ ਨੇ ਮੰਨਿਆ ਵੀ ਹੋਇਆ ਹੈ ਔਰ ਇਹ ਹੁਣ ਕੋਰਟ ਵੀ ਹੁੰਦਾ ਹੈ, ਹਾਲਾਂਕਿ ਜਿਹੜੇ ਨਿਊਟਰਲ ਸੋਰਸ ਨੇ ਉਹਦੇ ਨਾਲੋਂ ਜ਼ਿਆਦਾ ਕੈਜੂਅਲਟੀਜ਼ ਕਹਿੰਦੇ ਨੇ, ਲਗਭਗ 800 ਫੌਜੀ ਭਾਰਤ ਦਾ ਮਰਿਆ ਔਰ 1500 ਦੇ ਕਰੀਬ ਜ਼ਖਮੀ ਹੈ, ਜਿਹੜਾ ਉਹਨਾਂ ਦੀ ਆਪਣੀ ਐਡਮਿਸ਼ਨ ਹੈ। ਹੁਣ ਐਡਮਿਸ਼ਨ ਦਾ ਅੰਦਾਜ਼ਾ ਕਿਉਂਕਿ ਜੂਨ 84 ਦਾ ਵੀ ਸਾਨੂੰ ਪਤਾ ਹੈ ਵੀ ਕਿੰਨਾ ਹੈਵੀ ਕੈਜੂਅਲਟੀਜ਼ ਇਹਨਾਂ ਦੀਆਂ ਹੋਈਆਂ, ਜਿਹੜੀਆਂ ਇਹਨਾਂ ਨੇ 93 ਮਰੇ ਦੇ ਉੱਤੇ ਛੱਡ ਦਿੱਤਾ ਹੈ, ਜਦੋਂ ਕਿ ਇਨ ਥਾਊਜ਼ੈਂਡਸ ਵੀ ਇਹ ਕੋਟ ਕੀਤਾ ਜਾਂਦਾ ਹੈ, ਅਦਰਵਾਈਜ਼ ਇਨ ਹੰਡਰਡਸ ਤਾਂ
ਸਰਟਨਲੀ ਹੈ ਉਹਨਾਂ ਦਾ ਵਾਈਟ ਪੇਪਰ 93 ਕਹਿ ਰਿਹਾ ਸੀ, ਰਾਜੀਵ ਗਾਂਧੀ ਨੇ ਇੱਕ ਥਾਂ ਤੇ 850 ਕਿਹਾ ਸੀ ਫੌਜੀ ਮਾਰਿਆ ਗਿਆ ਦਰਬਾਰ ਸਾਹਿਬ ਤੇ ਹਮਲੇ ਵੇਲੇ ਜਦੋਂ ਸਿੱਖ ਜੁਝਾਰੂਆਂ ਨੇ ਉਹਦਾ ਮੁਕਾਬਲਾ ਕੀਤਾ। ਹੁਣ ਕਿਸੇ ਵੀ ਐਕਸ਼ਨ 'ਚ ਇੱਕ ਬਹੁਤ ਵੱਡਾ ਨੰਬਰ ਹੈ ਔਰ ਇਸ 'ਚ ਵੀ ਨਹੀਂ ਹੈ ਵੀ ਇਨ ਦਾ ਐਂਡ ਆਫ ਦਾ ਡੇ ਜਿਹੜੀ ਜਿਹਨੂੰ ਤੁਸੀਂ ਵਿਕਟਰੀ ਕਹਿ ਰਹੇ ਹੋ, ਵਿਕਟਰੀ ਵੀ ਕੀ ਹੈ ਬਿਲਕੁਲ, ਕਿਉਂਕਿ ਪਾਕਿਸਤਾਨ ਜਿਹੜਾ ਹੈ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਕੋਈ ਡਿਪਲੋਮੈਟਿਕ ਤੌਰ ਦੇ ਉੱਤੇ ਪਾਕਿਸਤਾਨ ਨੇ ਮੈਂ ਸਮਝਦਾ ਵੀ ਸਾਰੇ ਪੀਰੀਅਡ 'ਚ ਹੀ ਕੋਈ ਜਿਹੜੀ ਹੈ ਉਹ बढ़त ਹਾਸਲ ਨਹੀਂ ਕੀਤੀ ਕਿਸੇ ਪਾਸਿਓਂ ਵੀ, ਕਿਉਂਕਿ ਅਦਰਵਾਈਜ਼ ਇਹ ਕਸ਼ਮੀਰ ਦਾ ਹੁਣ ਇਹ ਵੀ ਦੇਖਣ ਵਾਲਾ ਹੈ ਵੀ ਜੇ ਉਹਨਾਂ ਨੇ ਵਾਇਓਲੇਟ ਕੀਤਾ ਲਾਈਨ ਆਫ ਕੰਟਰੋਲ ਨੂੰ ਕੀਤਾ, ਇੰਟਰਨੈਸ਼ਨਲ ਬਾਰਡਰ ਤਾਂ ਨਹੀਂ ਹੈ ਉਹ ਹੁਣ ਜਿੰਨੀ ਵੀ ਲੜਾਈ ਜੇ ਲਾਈਨ ਆਫ ਕੰਟਰੋਲ ਦੇ ਉੱਤੇ ਹੈ ਇਹਦਾ ਮਤਲਬ ਹੈ ਬਾਰਡਰ ਤਾਂ ਨਾ ਉਹਨਾਂ ਨੇ ਤਸਲੀਮ ਕੀਤਾ ਨਾ ਉਹਨਾਂ ਨੇ ਕੀਤਾ। ਜੇ ਤੁਹਾਡੇ ਕੋਲ ਰਾਈਟ ਸੀ ਕਿ ਤੁਸੀਂ ਜਾ ਕੇ ਸਿਆਚਿਨ ਗਲੇਸ਼ੀਅਰ ਨੂੰ ਕੰਟਰੋਲ ਕਰ ਲਿਆ, ਉਹਨਾਂ ਨੇ ਆ ਕੇ ਕਾਰਗਿਲ ਹਿੱਲ ਔਰ ਨਾਲ ਲੱਗਦੀਆਂ ਹਿਲਸ ਲੈ ਲਈਆਂ, ਪਰ ਇਸ ਪੋਜੀਸ਼ਨ ਨੂੰ ਇੰਟਰਨੈਸ਼ਨਲੀ ਕਿਹਨੇ ਆਰਟੀਕੂਲੇਟ ਕਰਨਾ ਸੀ? ਇਸ ਲਈ ਪਾਕਿਸਤਾਨ ਨੂੰ ਐਜ਼ ਏ ਐਗਰੈਸਰ ਦੱਸ ਕੇ ਔਰ ਕਿਤੇ ਨਾ ਕਿਤੇ ਜਿਹੜੀ ਇੱਕ ਫੇਲਿਓਰ ਜਿੰਨਾ ਵੀ ਮੈਂ ਇਸ ਦੇ ਉੱਤੇ ਪੜ੍ਹਿਆ ਹੈ ਪਾਕਿਸਤਾਨੀ ਸੋਰਸਿਸ ਤੋਂ ਵੀ ਕਿਤੇ ਨਾ ਕਿਤੇ, ਕਿਉਂਕਿ ਉਸ ਵੇਲੇ ਫੌਜ ਦੇ ਜਨਰਲ ਮੁਸ਼ਰਫ ਸੀ ਔਰ ਹਾਲਾਂ ਨਵਾਜ਼ ਸ਼ਰੀਫ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ ਕੁਛ ਦੀ ਸੀਨੀਅਰਟੀ ਕੱਟ ਕੇ, ਲੇਕਿਨ ਉਹ ਐਟ ਦਾ ਸੇਮ ਪੇਜ ਨਹੀਂ ਸੀ। ਵੈਦਰ ਇਹ ਡਿਬੇਟੇਬਲ ਹੋਏਗਾ ਕਿ ਨਵਾਜ਼ ਸ਼ਰੀਫ ਨੂੰ ਕਿੰਨਾ ਦੱਸਿਆ ਸੀ ਕਿੰਨਾ ਨਹੀਂ ਸੀ ਦੱਸਿਆ, ਪੂਰਾ ਰਿਵੀਲ ਕੀਤਾ ਸੀ ਅੱਧਾ ਕੀਤਾ ਸੀ ਚੌਥਾ ਹਿੱਸਾ, ਪਰ ਇੱਕ ਗੱਲ ਤੁਸੀਂ ਕਹਿ ਸਕਦੇ ਹੋ ਕਿ ਦੇ ਵਰ ਨਾਟ ਔਨ ਦਾ ਸੇਮ ਪੇਜ ਵਿਦ ਦਾ ਰਿਜ਼ਲਟ ਕਿ ਅਲਟੀਮੇਟਲੀ ਜਿਹੜੀ ਫਿਰ ਮਿਸਕੈਲਕੂਲੇਸ਼ਨ ਜ਼ਾਹਰ ਹੈ ਪਾਕਿਸਤਾਨੀ ਪਾਰਟ ਤੋਂ ਹੋਈ, ਉਹਨਾਂ ਨੂੰ ਲੱਗਦਾ ਸੀ ਵੀ ਇਹ ਲੋਕਲ ਲੈਵਲ ਦਾ ਇੱਕ ਹੋਏਗਾ, ਪਰ ਜਿਸ ਤੇਜ਼ੀ ਨਾਲ ਫਿਰ ਉਹ ਆਪਣੀ 에ਅਰ ਫੋਰਸ ਵੀ ਔਰ ਜਿਹੜੀਆਂ ਮੱਚ ਡਿਸਪਿਊਟਡ ਜਿਹੜੀ ਇਹਨਾਂ ਦੀ ਖਰੀਦ ਸੀ ਬੋਫਰਸ ਗਨਸ ਦੀ ਜਿਹਦੇ ਥੱਲੇ ਰਾਜੀਵ ਗਾਂਧੀ ਜਿਹਦੀ ਭੇਟ ਚੜ ਗਿਆ ਵੀ ਕਰਪਸ਼ਨ ਇਹਨਾਂ ਨੇ ਖਾਧੀ, ਅੱਜ ਤੱਕ ਸੋਨੀਆ ਗਾਂਧੀ ਜਾਂ ਉਹਨਾਂ ਦਾ ਟੱਬਰ ਵੀ ਹੈ, ਬੋਫਰਸ ਗਨ ਜ਼ਰੂਰ ਕੰਮ ਆਈ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੀ 에ਅਰ ਔਰ ਕਿਉਂਕਿ ਇਹੀ ਨਹੀਂ ਕਿ ਪਾਕਿਸਤਾਨ ਦਾ ਫੌਜੀ ਚੀਫ ਔਰ ਪ੍ਰਾਈਮ ਮਿਨਿਸਟਰ ਐਟ ਦਾ ਸੇਮ ਪੇਜ ਨਹੀਂ ਸੀ, ਉਹਨਾਂ ਦੀ 에ਅਰ ਫੋਰਸ ਔਰ ਨੇਵੀ, ਕਿਉਂਕਿ ਲੜਾਈ ਤਾਂ ਕਲੈਕਟਿਵ ਹੁੰਦੀ ਹੈ, ਇੰਟੈਲੀਜੈਂਸ ਤਾਂ ਜ਼ਾਹਰ ਹੈ ਇੰਟੈਲੀਜੈਂਸ ਤਾਂ ਔਨ ਪੇਜ ਹੀ ਹੋਏਗੀ ਕਿਉਂਕਿ ਉਹਨਾਂ ਨੇ ਜਿਹੜਾ ਉਸ ਨੂੰ ਜਿਹੜਾ ਉਹ ਬ੍ਰੀਚ ਕੀਤਾ ਜਿਹਨੂੰ ਇੰਡੀਅਨ ਇੰਟੈਲੀਜੈਂਸ ਦਾ ਵੀ ਉਸ ਲੈਵਲ ਤੇ ਉਹਨਾਂ ਦੀ ਕਾਮਯਾਬੀ ਹੈ, ਪਰ ਕਿਉਂਕਿ ਨਾ 에ਅਰ ਫੋਰਸ ਔਨ ਬੋਰਡ ਸੀ ਨਾ ਦੂਜਾ ਸੀ ਨਾ ਕੋਈ ਕੰਟਰੀ ਦੀ ਪਾਲਿਸੀ ਸੀ, ਇਸ ਲਈ ਜਦੋਂ ਬਹੁਤ ਜ਼ੋਰ ਨਾਲ ਮੱਛਰ ਨੂੰ ਮਾਰਨ ਲਈ ਜੇ ਹੁਣ ਬੋਫਰਸ ਗਨਸ ਆ ਗਏ ਤੇ ਜ਼ਾਹਰ ਹੈ ਕਿ ਵੀ ਮੱਛਰਾਂ ਦੇ ਨਾਲ ਫਿਰ ਕਈ ਕੁਛ ਹੀ ਹੁੰਦਾ ਔਰ ਉਸ ਸਾਰੇ ਦੀ ਜਿਹੜੀ ਹੈ ਇੱਕ ਫੇਲਿਓਰ ਸੀ। ਲੇਕਿਨ ਜਿਹੜੀ ਮੈਂ ਇਹ ਸਮਝਦਾ ਵੀ ਪਾਕਿਸਤਾਨ ਦੇ ਜਿਹੜੇ ਵੀ ਪਾਲਿਸੀ ਮੇਕਰ ਨੇ ਜਾਂ ਦੂਜੇ ਇਹਨੂੰ ਐਜ਼ ਏ ਡਿਫੀਟ ਨਹੀਂ ਦੇਖਣਾ ਚਾਹੀਦਾ। ਬਹੁਤ ਵਾਰ ਜਦੋਂ ਨਿਊਕਲੀਅਰ ਪ੍ਰੋਗਰਾਮ ਦੀ ਗੱਲ ਹੁੰਦੀ ਹੁਣ ਇਹਦੇ 'ਚ ਇਹ ਗੱਲ ਦੇਖਣ ਵਾਲੀ ਹੈ ਕਿ ਮਈ 1998 ਦੇ ਵਿੱਚ ਹੁਣ ਇਹ ਤੁਸੀਂ ਆਲਮੋਸਟ ਸਾਲ ਪਹਿਲਾਂ ਭਾਰਤ ਜਿਹੜਾ ਹੈ ਉਹ ਪੋਖਰਾਨ ਦੇ ਵਿੱਚ ਨਿਊਕਲੀਅਰ ਧਮਾਕੇ ਕਰਦਾ ਹੈ, 2 ਹਫ਼ਤੇ ਬਾਅਦ ਆਲਮੋਸਟ ਪਾਕਿਸਤਾਨ ਕਰਦਾ ਹੈ ਬਲੋਚਿਸਤਾਨ ਦੇ ਵਿੱਚ ਔਰ ਨਿਊਕਲੀਅਰ ਪਾਵਰ ਬਣ ਹੁਣ ਉਦੋਂ ਤੱਕ ਹਾਲਾਂ ਭਾਰਤ ਨੂੰ ਕਰਨ ਦੀ ਲੋੜ ਨਹੀਂ ਸੀ, ਆਲਰੇਡੀ 1974 ਚ ਪੋਖਰਾਨ ਚ ਇੰਦਰਾ ਗਾਂਧੀ ਨੇ ਐਟੋਮਿਕ ਧਮਾਕਾ ਕੀਤਾ ਹੋਇਆ ਸੀ, ਪਰ ਪਾਕਿਸਤਾਨ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਔਰ ਭਾਰਤੀ ਜਿਹੜੀ ਹਕੂਮਤ ਚ ਬੈਠੇ ਲੋਕ ਨੇ ਉਹ ਇਹ ਸਮਝਦੇ ਸੀ ਕਿ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ ਔਰ ਉਹਨਾਂ ਦਾ ਸੀ ਕਿ ਕਾਲ ਆਫ ਦਿਸ ਬਲਫ ਬਿਲਕੁਲ, ਔਰ ਜੋ ਹੀ ਭਾਰਤ ਨੇ ਕੀਤੇ ਧਮਾਕੇ 1998 ਚ ਨਾਲ ਦੇ ਅਡਵਾਨੀ ਹੋਮ ਮਿਨਿਸਟਰ ਸੀ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਵਾਜਪਾਈ ਕਸ਼ਮੀਰੀਅਤ ਜਮਹੂਰੀਅਤ ਦਾ ਪੈਗੰਬਰ ਬਣਾਇਆ ਹੋਇਆ ਹੈ ਇਹੀ ਵਾਜਪਾਈ ਦੇ ਵੇਲੇ ਜਿਹੜੇ ਨੇ ਨਿਊਕਲੀਅਰ ਧਮਾਕੇ ਹੋਏ ਔਰ ਅਡਵਾਨੀ ਨੇ ਜਿਹੜਾ 2 ਦਿਨ ਬਾਅਦ ਇਹ ਕਿਹਾ ਸੀ ਵੀ ਕਸ਼ਮੀਰ ਫੜਾ ਦਿਓ, ਉਸ ਪੀਰੀਅਡ ਦੀਆਂ ਕੱਢ ਲਓ ਸਟੇਟਮੈਂਟਸ ਕੀ ਨੇ, ਤੇ ਜਦੋਂ ਫਿਰ ਪਾਕਿਸਤਾਨ ਨੇ ਜਵਾਬੀ ਧਮਾਕੇ ਕੀਤੇ ਤੇ ਜ਼ਾਹਰ ਹੈ ਕਿ ਵੀ ਉਹਦਾ ਜਵਾਬ ਮਿਲ ਗਿਆ। ਲੇਕਿਨ ਇਹਦਾ ਕਾਰਗਿਲ ਨਾਲ ਕੀ ਸੰਬੰਧ ਹੈ? ਅਸੀਂ ਦੇਖਦੇ ਹਾਂ ਕਿ 1965 ਦੇ ਵਿੱਚ ਕਿਉਂਕਿ ਜਦੋਂ ਅਯੂਬ ਖਾਨ ਔਰ ਜ਼ਾਹਰ ਹੈ ਭੁੱਟੋ ਐਡਵਾਈਜ਼ਰ ਸੀ ਉਸ ਵੇਲੇ, ਉਹਨਾਂ ਦੇ ਸ਼ਾਇਦ ਫੋਰਨ ਮਿਨਿਸਟਰ ਸੀ ਅਯੂਬ ਖਾਨ ਦੀ ਕੈਬਨਿਟ, ਉਹਨਾਂ ਨੇ ਜਦੋਂ ਉਹ ਆਪਰੇਸ਼ਨ ਕਸ਼ਮੀਰ ਦੇ ਵਿੱਚ ਸ਼ੁਰੂਆਤ ਕੀਤੀ ਉਹਨਾਂ ਨੂੰ ਇਹ ਸੀ ਕਿ ਲਾਈਨ ਆਫ ਕੰਟਰੋਲ ਦੇ ਉੱਤੇ ਹੀ ਝਗੜਾ ਹੈ, ਕਸ਼ਮੀਰ ਡਿਸਪਿਊਟਡ ਟੈਰੀਟੋਰੀ ਹੈ ਔਰ ਇਹ ਜਿਹੜੀ ਵੈਸਟਰਨ ਬਾਰਡਰ ਹੈ ਜਿੱਥੇ ਪਾਕਿਸਤਾਨ ਰਿਲੇਟਿਵਲੀ ਡਿਸਐਡਵਾਂਟੇਜ ਦੇ ਉੱਤੇ ਹੈ, ਲਾਹੌਰ ਵੈਲ 15 ਕਿਲੋਮੀਟਰ ਜਾਂ ਮਾਈਲਸ ਬਾਰਡਰ ਤੋਂ ਆ ਜਾਂਦਾ ਹੈ ਕਿ ਵੀ ਭਾਰਤ ਕਦੇ ਉਹਨੂੰ ਨਹੀਂ ਖੋਲੇਗਾ ਔਰ ਫੌਜ ਦੇ ਵਿੱਚ ਜਾਂ ਕਿਸੇ ਵੀ ਜੰਗ 'ਚ ਜਿਹੜਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਹੈ ਉਹੀ ਮੇਨ ਹੁੰਦਾ ਹੈ ਔਰ ਉਹ ਪਾਕਿਸਤਾਨ ਦੇ ਲਈ
ਜਿਹੜਾ ਉਹ ਔਖਾ ਹੋ ਗਿਆ ਉਹਨੂੰ, ਕਿਉਂਕਿ ਉਸ ਪਾਸਿਓਂ ਉਹਨਾਂ ਨੇ ਪਲੈਨਿੰਗ ਦਾ ਹਿੱਸਾ ਨਹੀਂ ਸੀ ਕਿ ਇਹਨੂੰ ਕਿਵੇਂ ਅਸੀਂ ਡਿਫੈਂਡ ਕਰਾਂਗੇ। ਸੋ ਫੁੱਲ ਸਕੇਲ ਵਾਰ ਬਣ ਗਈ ਇਨ ਦਾ ਐਂਡ। ਤਾਸ਼ਕੰਦ ਸਮਝੌਤੇ ਰਾਹੀਂ ਭਾਵੇਂ ਉਹਦੇ 'ਚ ਨੋ ਵਿਨਰ ਵਾਲੀ ਗੱਲ ਆਈ, ਲੇਕਿਨ ਪਾਕਿਸਤਾਨ ਦਾ ਇਹ ਜਿਹੜਾ ਸੀ ਇਹ ਭੁਲੇਖਾ ਜ਼ਰੂਰ ਦੂਰ ਹੋਇਆ ਕਿ ਵੈਸਟਰਨ ਬਾਰਡਰ ਨਹੀਂ ਖੋਲ੍ਹੇਗਾ। ਇਸੇ ਤਰ੍ਹਾਂ ਅਸੀਂ 71 ਦੇ ਵੇਲੇ ਵੀ ਦੇਖਦੇ ਹਾਂ ਕਿ ਬੰਗਲਾਦੇਸ਼ 'ਚ ਉੱਥੇ ਫਸੇ ਜਿਹੜੇ ਸੀ ਪਾਕਿਸਤਾਨ ਦੇ ਫੌਜੀ ਔਰ ਸਿਵਿਲੀਅਨ, ਲੇਕਿਨ ਵੈਸਟਰਨ ਬਾਰਡਰ ਅਗੇਨ ਭਾਰਤ ਨੇ ਜਿਹੜਾ ਇਸ ਕਿਸਮ ਦੀ ਦਿਲਵਦੀ ਕੀਤੀ। ਹੁਣ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਇੱਥੇ ਆਲਮੋਸਟ ਮਾਰਚ ਦੇ ਵਿੱਚ ਪਾਕਿਸਤਾਨ ਦੀ ਫੌਜ ਜਾਂ ਉਹਨਾਂ ਦੇ ਜਿਹੜੀ ਐਡਵਾਂਸ ਦਸਤੇ ਆ ਜਾਂਦੇ ਨੇ, ਔਰ ਇਹ ਜਿਹੜੀ ਫਾਈਨਲ ਹੈ ਜੁਲਾਈ ਦੇ ਵਿੱਚ, ਜੂਨ ਐਂਡ ਤੱਕ, ਜੂਨ ਮਿਡਲ ਤੱਕ ਪਾਕਿਸਤਾਨ ਦਾ ਹੱਥ ਉੱਤੇ ਹੁੰਦਾ, ਉੱਤੋਂ ਮਾਰ ਰਹੇ ਨੇ ਥੱਲੇ ਲਾਸ਼ਾਂ ਦੇ। ਔਰ ਇਸ ਹੱਦ ਤੱਕ ਸੀ ਕਿ ਵੀ ਇਹਨਾਂ ਦੇ ਕੋਲ ਉਹ ਤਾਬੂਤ ਮੁੱਕ ਗਏ ਸੀ ਜਿਹਦੇ 'ਚੋਂ ਉਹਨਾਂ ਨੂੰ ਲਾਸ਼ਾਂ, ਬੈਗ, ਬਾਡੀ ਬੈਗਸ ਜਿਹਨੂੰ ਅਸੀਂ ਕਹਿੰਦੇ। ਉਸ ਵੇਲੇ ਇੱਕ ਸਕੈਂਡਲ ਸਾਹਮਣੇ ਆਇਆ ਹੈ ਕਿ ਜਾਰਜ ਫਰਨਾਂਡਿਸ ਡਿਫੈਂਸ ਮਿਨਿਸਟਰ ਸੀ ਵਾਜਪਾਈ ਦਾ, ਤੇ ਈਵਨ ਉਹ ਡੈਡ ਬਾਡੀ ਬੈਗਸ ਦੇ ਲਈ ਵੀ ਜਿਹੜਾ ਸੀ ਉਹ ਵੀ ਕਮਿਸ਼ਨ ਖਾ ਰਹੇ ਸੀ, ਔਰ ਉਹਦੇ ਥੱਲੇ ਉਹਨੂੰ ਰਿਜ਼ਾਈਨ ਵੀ ਕਰਨਾ ਪਿਆ ਸੀ ਫਰਨਾਂਡਿਸ ਨੂੰ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਵੀ ਜੂਨ ਮਿਡਲ ਤੱਕ ਇੰਡੀਆ ਇੰਨੀਆਂ ਹੈਵੀ ਕੈਜੂਅਲਟੀਜ਼ ਲੈਂਦਾ ਰਿਹਾ। ਵੈਸਟਰਨ ਬਾਰਡਰ ਕਿਉਂ ਨਹੀਂ ਖੋਲ੍ਹਿਆ ਜਿਹੜਾ ਪਹਿਲੇ ਜੰਗਾਂ ਵੇਲੇ? ਇਸ ਲਈ ਕਿ ਪਾਕਿਸਤਾਨ ਨਿਊਕਲੀਅਰ ਸੀ। ਜੇ ਪਾਕਿਸਤਾਨ ਦੇ ਨਿਊਕਲੀਅਰ ਡੈਟਰੈਂਟ ਦੀ ਇਫੈਕਟਿਵਨੈਸ ਦੇਖਣੀ ਹੈ ਤੇ ਕਾਰਗਿਲ ਵਾਰ ਵਾਸ ਦਾ ਇਫੈਕਟਿਵਨੈਸ, ਕਿ ਇਹ ਡੇਅਰ ਨਹੀਂ ਸੀ ਕਰ ਸਕਦੇ। ਇਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਹੈ ਫਿਰ ਟ੍ਰੈਡੀਸ਼ਨਲ ਵਾਰਫੇਅਰ ਨਹੀਂ ਰਹਿਣੀ, ਇਹ ਨਿਊਕਲੀਅਰ ਜੰਗ ਬਣ ਜਾਣੀ ਹੈ। ਸੋ ਇਹਨਾਂ ਹਾਲਾਤਾਂ 'ਚ ਬਾਕੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪਾਕਿਸਤਾਨ ਇੰਟਰਨੈਸ਼ਨਲੀ ਕੋਈ ਡਿਪਲੋਮੈਟਿਕ ਲੌਬੀ ਨਹੀਂ ਸੀ, ਕੋਈ ਤੁਸੀਂ ਆੜ ਨਹੀਂ ਸੀ ਰੱਖੀ ਹੋਈ, ਭਾਰਤ 에ਅਰ ਫੋਰਸ ਲਾਇਆ, ਪਾਕਿਸਤਾਨ ਦੀ 에ਅਰ ਫੋਰਸ ਤਾਂ ਔਨ ਬੋਰਡ ਵੀ ਨਹੀਂ ਸੀ। ਸੋ ਇਹਨਾਂ ਹਾਲਾਤਾਂ 'ਚ ਇੱਕ ਜਿਹੜਾ ਮਾਹੌਲ ਪੈਦਾ ਹੋਇਆ, ਅਮਰੀਕਾ ਨੇ ਵੀ ਦਬਾਅ ਬਣਾਇਆ, ਬਾਕੀ ਮੁਲਕਾਂ ਨੇ ਵੀ ਬਣਾਇਆ। ਨਵਾਜ਼ ਸ਼ਰੀਫ ਜਿਹੜੇ ਨੇ ਉਹ 4 ਜੁਲਾਈ ਦਾ ਮੌਕਾ ਸੀ ਜਦੋਂ ਅਮਰੀਕਨ ਰੁੱਝੇ ਹੁੰਦੇ ਨੇ ਉਹਦੇ 'ਚ ਆਏ। ਜਦੋਂ ਤੁਸੀਂ ਬਿਨਾਂ ਸੱਦੇ ਵੀ ਆਉਂਦੇ ਹੋ, ਘਬਰਾਹਟ ਵੀ ਦਿਖਾ ਰਹੇ ਹੋ, ਫਿਰ ਜ਼ਾਹਰ ਹੈ ਤੁਸੀਂ ਦੂਸਰਿਆਂ ਦੀਆਂ ਟਰਮਸ ਤੇ ਹੁੰਦਾ। ਲੇਕਿਨ ਉਹਦੇ 'ਚ ਵੀ ਹਾਲਾਂਕਿ ਇੱਥੇ ਆ ਕੇ ਫਿਰ ਦੋ ਰਾਵਾਂ ਨੇ ਕਿ ਨਵਾਜ਼ ਸ਼ਰੀਫ ਕੁਡ ਹੈਵ ਨੈਗੋਸ਼ੀਏਟਡ ਸਮਥਿੰਗ। ਜੇ ਇਹ ਵੀ ਮੰਨ ਲਿਆ ਜਾਏ ਕਿ ਹਾਲਾਤ ਇਹ ਸੀ ਕਿ ਪਾਕਿਸਤਾਨ ਆਈਸੋਲੇਟ ਹੋ ਰਿਹਾ ਸੀ ਔਰ ਨੈਗੋਸ਼ੀਏਟ ਨਹੀਂ ਸੀ ਕੀਤਾ ਜਾ ਸਕਦਾ ਕਿਸੇ, ਇਹਨੂੰ ਵੀ ਤੁਸੀਂ ਮੰਨ ਲਿਆ ਜਾਏ, ਘੱਟੋ ਘੱਟ ਜਿਹੜੀ ਹੈ ਸੇਫ ਰਿਟਰੀਟ ਤਾਂ ਮੰਗੀ ਜਾ ਸਕਦੀ ਸੀ। ਬਿਲਕੁਲ, ਕਿਉਂਕਿ ਜਿਹੜਾ ਪਾਕਿਸਤਾਨ ਦਾ ਨੁਕਸਾਨ ਹੋਇਆ ਫੌਜੀ ਲੈਵਲ ਤੇ ਜਿਹੜਾ ਕਾਫੀ ਹੋਇਆ, ਉਹ ਰਿਟਰੀਟ ਦੇ ਵੇਲੇ ਹੋਇਆ। ਜਦੋਂ ਉਹ ਵਾਪਸ ਸੀ ਉਹ ਡਿਫੈਂਸਲੈਸ ਸੀ, ਕਿਉਂਕਿ ਉੱਤੋਂ 에ਅਰਫੋਰਸ ਵੀ ਵਰਾ ਰਹੀ ਸੀ, ਗੋਲੇ ਵੀ ਵੱਜ ਰਹੇ ਸੀ, ਔਰ ਉਹਨਾਂ ਦੇ ਕੋਲ ਕੋਈ ਕਵਰ ਨਹੀਂ ਸੀ, ਜਿਹਨੂੰ ਕਹਿੰਦੇ ਨੇ ਲਾਈਕ ਸਿਟਿੰਗ ਡਕਸ। ਸੋ ਮਤਲਬ ਤੁਸੀਂ ਜਿਹੜਾ ਉਹ ਗੁਨਾਹ ਵੀ ਕੀਤਾ, ਤੇ ਗੁਨਾਹ ਬੇਲਜ਼ਤ ਜਿਹਨੂੰ ਕਹਿੰਦੇ ਨੇ ਕਿ ਵੀ ਸਵਾਦ ਵੀ ਨਾ ਆਇਆ, ਵੀ ਤੁਸੀਂ ਇਹ ਵੀ ਗੁਨਾਹ ਕੀਤਾ, ਕਲੰਕ ਲਿਆ ਕਿ ਵੀ ਤੁਸੀਂ ਬਾਜ਼ੀ ਹਰਾਈ ਹੈ, ਜਿਵੇਂ ਮੁਸ਼ਰਫ ਦੇ ਮਨ 'ਚ ਹਮੇਸ਼ਾ ਰਿਹਾ, ਉਹਨੇ ਆਡਰ ਇੰਟਰਵਿਊਜ਼ ਦੇ ਵਿੱਚ ਵੀ ਕਿਹਾ। ਲੇਕਿਨ ਤੁਸੀਂ ਘੱਟੋ ਘੱਟ ਵਾਪਸ ਵੀ ਸੇਫ ਰਿਟਰੀਟ ਹੀ ਮੰਗ ਲਓ ਕਿ ਭਾਈ ਤੁਸੀਂ ਜਿਹੜਾ ਅਮਰੀਕਾ ਇਸ ਗੱਲ ਦੀ ਗਾਰੰਟੀ ਕਰੇ ਅਸੀਂ ਵਿਦਡਰਾ ਕਰ ਲੈਂਦੇ ਹਾਂ ਜੋ ਵੀ ਪੋਜੀਸ਼ਨ ਅਸੀਂ ਲਈ ਹੈ। ਲੇਕਿਨ ਸੋ ਇਹ ਉਸ ਦੇ ਪਾਰਟ ਨੇ। ਹੁਣ ਇਹਨੂੰ ਤੁਸੀਂ ਵਿਕਟਰੀ ਕਹਿਣਾ, ਇੰਟੈਲੀਜੈਂਸ ਦੀ ਇੰਡੀਆ ਦੀ ਵਿਕਟਰੀ ਸੀ, ਕਾਹਦੀ ਸੀ ਕਿ ਭਾਈ ਤੁਸੀਂ 3000 ਦੇ ਕਰੀਬ ਕੈਜੂਅਲਟੀਜ਼ ਲੈ ਕੇ 800 ਮੌਤਾਂ 1500 ਤੁਹਾਡੇ ਮੰਨਣ ਮੁਤਾਬਕ, ਹਾਲਾਂ ਇਹਨੂੰ ਤੁਸੀਂ 3 ਗੁਣਾ ਜਾਂ 4 ਗੁਣਾ ਵੀ ਤੁਸੀਂ ਕਿਹੜੀ ਵਿਕਟਰੀ ਹਾਸਲ ਕੀਤੀ। ਹੁਣ ਜਿਹੜੀ ਗੱਲ ਸਭ ਤੋਂ ਇਸ ਤੋਂ ਵੀ ਉੱਪਰ ਆਉਂਦੀ ਹੈ ਕਿ ਵੀ 21 ਸਾਲ ਪਹਿਲਾਂ ਕਿਹਨੇ ਕੀ ਕੀਤਾ, ਉਹਦੇ ਕ੍ਰੈਡਿਟ ਨੂੰ ਤੁਸੀਂ ਖਾ ਰਹੇ ਹੋ ਕਿ ਭਾਈ ਉਹ ਵਾਜਪਾਈ ਨੇ ਜਾਂ ਉਹਨੇ ਫਿਰ ਰਿਪਬਲਿਕ ਡੇ ਤੇ ਆਪਣਾ ਐਡਰੈਸ ਦਿੱਤਾ, 15 ਅਗਸਤ ਨੂੰ ਦਿੱਤਾ, ਅਸੀਂ ਆਹ ਕਰਤਾ, ਸਾਡੇ ਬਹਾਦਰਾਂ ਦੀ ਜਿੱਤ ਹੋਈ, ਉਦੋਂ ਦਾ ਇਹਨਾਂ ਨੇ ਡਰਾਮਾ ਸ਼ੁਰੂ ਕੀਤਾ ਹੋਇਆ ਜੀ ਇਹਨੂੰ ਐਜ਼ ਏ ਵਿਕਟਰੀ ਡੇ। ਕਾਹਦੀ ਵਿਕਟਰੀ ਸੀ ਤੁਹਾਡੀ? ਲੇਕਿਨ ਚਲੋ ਮੰਨ ਵੀ ਲਓ, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਤੇਰੇ ਸਾਹਮਣੇ ਜੋ ਹੋਇਆ 2 ਮਹੀਨੇ ਤੋਂ ਚੱਲ ਰਿਹਾ, ਜਿੱਥੇ ਤੁਹਾਡੀ ਫੌਜ ਫਸੀ ਹੋਈ ਹੈ, ਇਲਾਕੇ ਤੁਸੀਂ ਲੂਜ਼ ਕੀਤੇ ਨੇ, 20 ਸੋਲਜਰ ਤੁਸੀਂ ਮਰਵਾਏ ਨੇ ਉਹਨਾਂ ਦੀਆਂ ਸੋਟੀਆਂ ਦੇ ਨਾਲ, ਔਰ ਇਸ ਸਾਰੇ 'ਚ ਹੁਣ ਪਾਕਿਸਤਾਨ ਨੇ ਤਾਂ ਤੁਹਾਡੀ ਪਿੱਠ 'ਚ ਛੁਰਾ ਮਾਰਿਆ। ਬਿਲਕੁਲ, ਤੇ ਇਹ ਚੀਨ ਨੂੰ ਜਿਹਨੂੰ ਤੁਸੀਂ ਆਪਣਾ ਜਿਸ ਦੇ ਨਾਲ ਵਪਾਰ ਵੀ ਕੀਤਾ ਹੈ, $60 ਬਿਲੀਅਨ ਦਾ ਤੁਹਾਡਾ ਟ੍ਰੇਡ ਡੈਫਿਸਿਟ ਹੈ, ਜਿਨ੍ਹਾਂ ਦੀਆਂ ਕੰਪਨੀਆਂ ਦਾ ਜਿਹੜਾ ਏਡ ਦਾ ਪੈਸਾ ਉਹ ਤੁਹਾਡੇ ਉਹਦੇ 'ਚ ਵੀ ਆ ਰਿਹਾ, ਪ੍ਰਾਈਮ ਮਿਨਿਸਟਰ ਕੇਅਰ ਫੰਡ 'ਚ ਵੀ ਤੁਹਾਡੇ ਬਿਜ਼ਨਸਮੈਨ ਉੱਥੇ ਤੁਰੇ ਹੋਏ ਨੇ ਔਰ ਡਰਾਮਾ ਕੀਤਾ। ਪਹਿਲਾਂ ਸੀ ਜੀ ਇੰਨੀਆਂ ਹੋਣਾ ਟੈਪਸ ਬੰਦ ਕਰ ਦਿੱਤੀਆਂ, ਅੱਜ ਇਹ ਖਬਰ ਹੈ ਗਵਰਨਮੈਂਟ ਬੈਨਸ 47 ਮੋਰ ਚਾਈਨੀਜ਼ ਐਪਸ, ਮੋਸਟ ਆਫ them clones
ਵੇਰੀਐਂਟਸ ਆਫ ਐਪਸ ਬਲੌਕਡ ਅਰਲੀਅਰ। ਇਹ ਇਵੇਂ ਹੀ ਹੈ ਜੀ, ਚੱਲ ਤੈਨੂੰ ਵੀ ਕੱਢਿਆ, ਤੇਰੀ ਮਾਂ ਨੂੰ ਵੀ ਕੱਢਿਆ, ਤੇਰੇ ਉਹ ਜੋ ਐਪ ਹੀ ਬੈਨ ਹੋ ਗਈ ਆ, ਉਹਨਾਂ ਦੇ ਕਲੋਨ ਨੂੰ ਬੈਨ, ਮਤਲਬ ਲੋਕਾਂ ਨੂੰ, ਕਿਉਂਕਿ ਇਹ ਸਵਾਲ ਉਹਨਾਂ ਦਾ ਮੀਡੀਆ ਵੀ ਪੁੱਛ ਰਿਹਾ ਹੈ ਕਿ ਵੀ ਕਾਰਗਿਲ ਵਿਕਟਰੀ ਬਹਾਦਰੀ ਉਹਦੇ ਤੁਸੀਂ ਸੋਲੇ ਗਾ ਰਹੇ ਹੋ, ਵਾਈ ਡਿਡਨਟ ਯੂ ਉਟਰ ਦਾ ਵਰਡ ਚਾਈਨਾ? ਬਿਲਕੁਲ। ਜਾਂ ਤੁਹਾਡਾ ਜੋ ਚਾਈਨਾ ਨੇ ਤੁਹਾਡਾ ਹਸ਼ਰ ਕੀਤਾ ਹੈ, ਹਾਲ ਕੀਤਾ ਹੈ, ਜੋ ਤੁਹਾਡਾ ਖੋਇਆ ਹੋਇਆ ਹੈ, ਜਾਂ ਤੁਸੀਂ ਉਹਦੀ ਗੱਲ ਕਰੋ। ਔਰ ਕਿ ਵੀ ਉੱਥੇ ਹੋ ਰਿਹਾ ਜੀ, ਅਜੇ 6ਵੀਂ ਮੁਲਾਕਾਤ ਕਮਾਂਡਰ ਲੈਵਲ ਤੇ ਦੂਜੇ ਤੀਜੇ ਹੋਏਗੀ। ਮੈਂ ਘੜੀ ਵੱਲ ਦੇਖ ਰਿਹਾ ਕਿ ਵੀ ਹੁਣ ਇਸ ਸਾਰੇ ਚੋਂ ਇਹਨਾਂ ਦੀ ਜਿਹੜੀ ਬਿਜ਼ਨਸ ਸਟੈਂਡਰਡ ਦੀ, ਜਿਵੇਂ ਮੈਂ ਰਿਪੋਰਟ ਕਹੀ ਹੈ ਕਿ ਹੁਣ ਕੌਣ ਕਿੱਥੇ ਬੈਠਾ ਹੋਇਆ, ਜਿਹੜੀ ਪੋਜੀਸ਼ਨ ਕਿਨੇ ਲਈ ਹੈ। ਇੱਕ ਉਹਦੇ 'ਚ ਹੈ ਕਿ ਇਨ ਦਾ ਪੈਂਗੋਕ ਸੋ ਲੇਕ ਨਾਰਥ ਬੈਂਕ most of the Indian and Chinese soldiers have disengaged from their confrontation at Finger 4। ਇਹ true ਕਿ ਜਿਹੜੀ Finger 4 ਦੇ ਉੱਤੇ ਦੋਨਾਂ ਦੀ disengagement ਹੈ। However, Indian troops are now more than 10 kilometers from Finger 8, which was the effective line of actual control till April and which Indian patrols visited regularly। ਹੁਣ ਇੱਕ ਪੈਂਗੋਂਗ ਸੋ ਲੇਕ ਦੇ ਵਿੱਚ ਇਹਦੇ ਮੁਤਾਬਕ ਭਾਰਤ 10 ਕਿਲੋਮੀਟਰ ਥਾਂ ਚੀਨ ਦੇ ਕੋਲ ਗਵਾ ਚੁੱਕਾ ਹੈ, ਕਿਉਂਕਿ ਫਿੰਗਰ 8 ਤੱਕ ਜਿੱਥੇ ਜਿਹੜੀ ਕਿ ਲਾਈਨ ਆਫ ਐਕਚੁਅਲ ਕੰਟਰੋਲ ਫਿੰਗਰ 8 ਪੈਂਗੋਂਗ ਸੋ ਲੇਕ ਦੇ ਹਵਾਲੇ ਨਾਲ ਹੈ, ਜਿੱਥੇ ਇਹ ਪੈਟਰੋਲ ਕਰਦੇ ਸੀ, ਉਹ ਹੁਣ ਚੀਨ ਦੇ ਕੋਲ ਹੈ, ਉੱਤੇ ਨਹੀਂ ਕਰ ਸਕਦੇ। ਹੁਣ ਜਿਹੜੀ ਦੂਸਰੀ ਗੱਲ, ਇਹ ਹੁਣ ਡਿਫਰੈਂਟ, ਕਿਉਂਕਿ 5-6 ਹੌਟ ਸਪੌਟਸ ਨੇ ਜਿਨ੍ਹਾਂ ਦੇ ਉੱਤੇ ਲਾਈਨ ਆਫ ਐਕਚੁਅਲ ਕੰਟਰੋਲ 3500 ਕਿਲੋਮੀਟਰ ਹੈ। ਸੋ ਇੱਕ ਅਸੀਂ ਪੈਂਗੋਕ ਸੋ ਲੇਕ ਦਾ ਜ਼ਿਕਰ ਕੀਤਾ ਕਿ ਉੱਥੇ ਚੀਨ ਨੇ 10 ਕਿਲੋਮੀਟਰ ਦੇ ਕਰੀਬ ਜਿਹੜੀ ਟੈਰੀਟਰੀ ਹੈ ਉਹ ਐਕਵਾਇਰ ਕੀਤੀ ਹੋਈ ਹੈ। ਮੀਨਵਾਈਲ ਦਾ PLA ਜਿਹੜੀ ਪੀਪਲ ਲਿਬਰੇਸ਼ਨ ਆਰਮੀ ਹੈ is refusing to even discuss intrusions into the Dapsang sector where several thousand Chinese soldiers are 15 to 18 kilometers inside Indian territory. By blocking a choke point called Bottleneck, they are preventing Indian patrols from reaching 5 of their traditional patrolling points, patrolling point 10, 11, 11A, 12 and 13। ਕਿ ਵੀ ਇਹ 15 ਤੋਂ 18 ਕਿਲੋਮੀਟਰ ਇਸ ਡੈਪਸਾਂਗ ਸੈਕਟਰ ਤੇ ਚੀਨ ਕਹਿੰਦਾ ਇਹਦੇ ਬਾਰੇ ਤਾਂ ਭੁੱਲ ਜਾਓ, ਗੱਲ ਵੀ ਨਹੀਂ ਕਰਨੀ ਹੈ। ਸੋ ਮਤਲਬ 15 ਤੋਂ 18 ਕਿਲੋਮੀਟਰ ਜਿਹੜਾ ਹੈ ਉਹ ਇਨਸਾਈਡ ਇਹ ਦੂਸਰੇ ਡੈਪਸਾਂਗ ਸੈਕਟਰ ਦਾ ਹਾਲ ਹੈ। ਔਰ ਇਸ ਸਾਰੇ ਚੋਂ ਗਲਵਾਨ ਵੈਲੀ ਦੇ ਵਿੱਚ ਜ਼ਰੂਰ ਥੋੜਾ ਬਹੁਤ ਅੱਗਾ ਪਿੱਛਾ ਹੋਇਆ, ਲੇਕਿਨ ਉੱਥੇ ਵੀ ਅਜੇ 1 ਕਿਲੋਮੀਟਰ ਜਿਹੜੀ ਬੜੀ ਕ੍ਰੂਸ਼ਲ ਹੈ ਥੱਲੇ ਜਿਹੜੀ ਰੋਡ ਹੈ ਇਹਨਾਂ ਦੀ, ਔਰ ਉਹਨੂੰ ਉਹ ਫੋਰਸੀ ਕਰਦੀ ਹੈ। ਔਰ ਇਸ ਸਾਰੇ 'ਚ ਜਿਹੜਾ ਉਹਨਾਂ 'ਚ ਇੱਕ ਹੋਰ ਡਿਵੈਲਪਮੈਂਟ ਜਿਹੜੀ ਅੱਜ ਇੱਕ TV ਚੈਨਲ ਤੇ ਵੀ ਡਿਸਕਸ ਹੋਈ ਡਿਫਰੈਂਟਲੀ, ਉਹਨਾਂ ਨੇ ਕਿਹਾ ਵੀ ਗੱਲ ਹੁਣ ਜੇ ਅਸੀਂ ਦੋ ਪਾਸ ਦੇਖੀਏ ਜਿਹੜੇ ਜਿਨ੍ਹਾਂ ਨੂੰ ਦर्रा ਕਹਿੰਦੇ ਨੇ, ਇੱਕ ਜਿਹੜਾ ਜੋਜ਼ੀਲਾ ਪਾਸ ਉਹਨੂੰ ਕਹਿੰਦੇ ਨੇ ਲਦਾਖ ਖੇਤਰ 'ਚ ਹੈ, ਦੂਸਰਾ ਰੋਹਤਾਂਗ ਪਾਸ ਹੈ। ਰੋਹਤਾਂਗ ਪਾਸ ਹਿਮਾਚਲ ਦਾ ਜਿਹੜਾ ਮਨਾਲੀ, ਕੁੱਲੂ ਮਨਾਲੀ ਔਰ ਫਿਰ ਕਿਨੌਰ ਡਿਸਟ੍ਰਿਕਟ ਹੈ, ਜਿਹਦੇ ਨਾਲ ਜਾ ਕੇ ਰੋਹਤਾਂਗ ਪਾਸ ਲੱਗਦਾ, ਜਿਹੜਾ ਚਾਈਨਾ ਦੇ ਨਾਲ ਖੁੱਲਦਾ। ਔਰ ਇੱਕ ਖਬਰ ਜਿਹੜੀ ਹੁਣ ਤੱਕ ਪਹਿਲਾਂ ਕਿਤੇ ਨਹੀਂ ਸੀ ਕਿ ਹਿਮਾਚਲ ਦੀ ਇਸ ਜਿਹੜਾ ਰੋਹਤਾਂਗ ਪਾਸ ਰਾਹੀਂ ਚੀਨ ਦੇ ਨਾਲ ਲੱਗਦਾ ਇਲਾਕਾ ਹੈ, ਉਸ ਦੇ ਕੁੰਨੂ ਚਾਰੰਗ ਪਿੰਡ ਹੈ ਕਿਨੌਰ ਦਾ ਫਾਰਮਲ, ਉੱਥੋਂ ਦੇ ਪਿੰਡੂਆਂ ਨੇ ਜਿਨ੍ਹਾਂ ਨੇ ਰੇਕੀ ਅੱਗੇ ਜਾ ਕੇ ਕੀਤੀ, ਉਹਨਾਂ ਨੇ ਕਿਹਾ ਵੀ ਇਹ ਕੁੰਗੂ ਚੌਂਗ ਤੱਕ ਵੀ ਹਿਮਾਚਲ ਵਾਲੇ ਪਾਸਿਓਂ ਜਿਹੜਾ ਚੀਨ ਨੇ 20 ਕਿਲੋਮੀਟਰ ਲੰਬੀ ਜਿਹੜੀ ਸੜਕ ਹੈ ਉਹ ਕੰਸਟਰਕਟ ਕਰ ਲਈ। ਹੁਣ ਕੱਲਾ ਇਹ ਨਹੀਂ ਹੈ ਕਿ ਵੀ ਉਹ ਉੱਥੇ ਲਦਾਖ ਦੇ ਵਿੱਚ ਜਾਂ ਅਰੁਣਾਚਲ ਦੇ ਵਿੱਚ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਉਹਨਾਂ ਨੇ ਹਿਮਾਚਲ 'ਚ ਵੀ ਆ ਕੇ ਜੇ 20 ਕਿਲੋਮੀਟਰ ਸੜਕ ਘੇਰ ਕੇ ਇੱਥੇ ਕਿੰਨੀ ਕੁ ਫੌਜ ਕਿੱਥੇ ਲਾਣਗੇ। ਹੁਣ ਤਾਂ ਆ ਰਿਹਾ ਕਿੰਨੀ ਫੌਜ ਲਾਈ ਹੈ, ਕੋਈ 50,000 ਕਹਿ ਰਿਹਾ, ਕੋਈ ਲੱਖ ਕਹਿ ਰਿਹਾ। ਔਰ ਇਸ ਸਾਰੇ ਦੇ ਥੱਲੇ ਇਹ ਇੱਕ ਨਵੀਂ ਡਿਵੈਲਪਮੈਂਟ ਹੈ ਕਿ ਉਹ ਬਿਲਕੁਲ ਹਿਮਾਚਲ ਵਾਲੇ ਪਾਸਿਓਂ ਵੀ ਉਹਨਾਂ ਨੇ ਆ ਕੇ, ਦਾ ਮਤਲਬ ਇਹ ਹੈ ਕਿ ਉਹ ਬਿਲਕੁਲ ਇਨ ਦਾ ਪੋਜੀਸ਼ਨ ਆਫ ਪ੍ਰੀਪੇਅਰਡਨੈਸ ਨੇ। ਔਰ ਜਿਹੜਾ ਬਿਜ਼ਨਸ ਸਟੈਂਡਰਡ ਦਾ ਐਂਡਿੰਗ ਕਰੰਟ ਡਿਸਐਂਗੇਜਮੈਂਟ ਸਟੇਟਸ ਦੇ ਥੱਲੇ ਉਹਨਾਂ ਨੇ ਦਿੱਤਾ ਹੈ ਕਿ ਡੈਪਸਾਂਗ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਪੈਟਰੋਲ ਪੁਆਇੰਟ 10, 11, 11A, 12 ਤੇ 13 ਇਹ ਚੀਨ ਦੇ ਕੰਟਰੋਲ 'ਚ ਨੇ। ਚੀਨ ਨੇ ਬਿਲਕੁਲ ਨੋ ਡਿਸਐਂਗੇਜਮੈਂਟ ਦੀ ਗੱਲ ਕੀਤੀ ਹੈ। ਔਰ ਜਿਹੜਾ ਉੱਥੇ ਭਾਰਤ ਨੇ ਟੈਰੀਟਰੀ ਲਾਸ ਕੀਤੀ ਹੈ 16 ਤੋਂ 18 ਕਿਲੋਮੀਟਰ, ਔਰ ਉੱਥੇ ਜਿਹੜੇ ਉਹਨਾਂ ਦੇ ਫੌਜ ਹੈ ਚੀਨ ਦੀ ਉਹ 3000 ਤੋਂ ਜ਼ਿਆਦਾ ਉੱਥੇ ਬੈਠੇ ਨੇ। ਸੋ ਡੈਪਸਾਂਗ 'ਚ ਆਲਮੋਸਟ 16 ਤੋਂ 18 ਕਿਲੋਮੀਟਰ ਟੈਰੀਟਰੀ
ਇਹਨਾਂ ਨੇ ਲੂਜ਼ ਕੀਤੀ ਹੈ। ਜੀ। ਗਲਵਾਨ ਜਿੱਥੇ ਜਿਹੜੀ ਹੈ ਪੈਟਰੋਲ ਪੁਆਇੰਟ 14 ਤੱਕ ਹੈ ਔਰ ਉੱਥੇ ਡਿਸਐਂਗੇਜਮੈਂਟ ਹੋਈ ਹੈ, ਲੇਕਿਨ 1 ਕਿਲੋਮੀਟਰ ਟੈਰੀਟਰੀ ਇਹਨਾਂ ਨੇ ਲੂਜ਼ ਕੀਤੀ ਹੈ ਇੰਡੀਆ ਨੇ, ਔਰ 3000 ਸੋਲਜਰ ਉਹਨਾਂ ਦੇ ਬੈਠੇ ਹੋਏ ਨੇ। ਹੌਟ ਸਪ੍ਰਿੰਗਸ ਜਿਹਦੇ ਚ ਪੈਟਰੋਲਿੰਗ ਪੁਆਇੰਟ 15, 16, 17 ਹੈ, ਉੱਥੇ ਪਾਰਸ਼ੀਅਲ ਵਿਦਡਰਾਅਲ ਹੋਈ ਹੈ, ਲੇਕਿਨ 3 ਕਿਲੋਮੀਟਰ ਜਿਹੜਾ ਏਰੀਆ ਹੈ ਉਹ ਚੀਨ ਨੇ ਲੈ ਲਿਆ, ਜਿਹੜਾ ਮਾਰਚ ਤੋਂ ਪਹਿਲਾਂ ਦੀ ਸਿਚੁਏਸ਼ਨ ਸੀ। ਔਰ 5000 ਚਾਈਨੀਜ਼ ਸੋਲਜਰ ਜਿਹੜੇ ਨੇ ਹੌਟ ਸਪ੍ਰਿੰਗ ਨੂੰ ਡਿਫੈਂਡ ਕਰ ਰਹੇ ਨੇ। ਪੈਂਗੋਂਗ ਸੋ ਜਿਹਦੇ ਚ ਅਸੀਂ ਆਲਰੇਡੀ ਜ਼ਿਕਰ ਕੀਤਾ ਕਿ ਫਿੰਗਰ 8 ਤੱਕ ਉਹਨਾਂ ਨੇ ਕਰ ਦਿੱਤਾ ਹੈ, ਪਾਰਸ਼ੀਅਲ ਵਿਦਡਰਾਅਲ ਹੋਇਆ ਔਰ ਆਲਮੋਸਟ ਜਿਵੇਂ ਅਸੀਂ ਕਿਹਾ ਕਿ ਮੋਰ ਦੈਨ 10 ਕਿਲੋਮੀਟਰ ਟੈਰੀਟਰੀ ਚਾਈਨਾ ਨੇ ਲਈ ਔਰ 4000 ਉਹਨਾਂ ਦੇ ਟਰੂਪਸ ਨੂੰ ਗਾਰਡ ਕਰ ਰਹੇ ਨੇ। ਔਰ ਇਸੇ ਤਰ੍ਹਾਂ ਡੈਮ ਚੌਕ ਫੁਕਚੇ ਉੱਥੇ ਕੋਈ ਇੰਟਰੂਜਨ ਨਹੀਂ ਹੋਇਆ ਔਰ ਉੱਥੇ ਵੀ ਚੀਨ ਦੇ ਜਿਹੜੇ ਨੇ 4000 ਸੋਲਜਰ ਉੱਥੇ ਨੇ। ਹੁਣ ਇਸ ਮੋਦੀ ਵੱਡੇ ਦੇਸ਼ ਭਗਤ ਨੂੰ ਔਰ ਜਿਹੜਾ ਜਿਸ ਨੂੰ ਜਾਣਿਆ ਜਾਂਦਾ ਹੈ ਕਿ ਜੀ ਇਹ ਬੜਾ ਮਨ ਕੀ ਬਾਤ ਕਰਦਾ ਹੈ, ਇਹਨੂੰ ਕੋਈ ਇਹ ਪੁੱਛ ਸਕਦਾ ਹੈ ਕਿ ਵੀ ਮਨ ਦੀ ਬਾਤ ਕਰਦੇ ਆ, ਹੁਣ ਤੂੰ ਚੀਨੀ ਨੂੰ ਵੀ ਸ਼ੱਕਰ ਹੀ ਕਹਿੰਦਾ ਹੋਣਾ ਕਿ ਵੀ ਕਿਉਂ। ਤੇ ਜਿਹੜੀ ਅਸਲੀ ਕਹਾਣੀ ਹੈ ਇਹ ਬਿਜ਼ਨਸ ਸਟੈਂਡਰਡ ਦੀ ਕਹਾਣੀ ਹੈ, ਕਿਸੇ ਪਾਕਿਸਤਾਨੀ ਨਿਊਜ਼ਪੇਪਰ ਦੀ ਨਹੀਂ ਹੈ, ਕਿਸੇ ਖਾਲਿਸਤਾਨੀ ਅਖਬਾਰ ਚ ਨਹੀਂ ਹੈ। ਤੇ ਜੇ ਇਹ ਹਾਲਤ ਔਨ ਦਾ ਗਰਾਊਂਡ ਹੈ ਤੇ ਕਿਹੜੀ ਬਹਾਦਰੀ। ਲੇਕਿਨ ਇਹ ਤੁਸੀਂ ਕ੍ਰੈਡਿਟ ਤੁਹਾਡਾ ਦੇਣਾ ਬਣਦਾ ਹੈ ਇਹਨਾਂ ਨੂੰ ਕਿ ਭਾਈ ਝੂਠ ਨੂੰ ਕਿਵੇਂ ਆਰਟ ਬਣਾ ਕੇ ਪਰੋਸਦੇ ਨੇ, ਕਿਵੇਂ ਵਿਕਦਾ ਹੈ। ਔਰ ਉਸੇ ਹੀ ਮਨ ਕੀ ਬਾਤ ਚੋਂ ਕੋਵਿਡ-19 ਦੇ ਹਵਾਲੇ ਨਾਲ ਵੀ ਝੂਠ ਬੋਲ ਰਿਹਾ ਕਿ ਸਾਡਾ ਬਹੁਤ ਘੱਟ ਡੈਥ ਰੇਟ ਜਿਵੇਂ ਅਸੀਂ ਕੰਟਰੋਲ ਕੀਤਾ, ਵਾਹ ਵਾਹ। ਔਰ ਹਾਲਾ ਨਾਲ ਹੀ ਖਬਰ ਲੱਗੀ ਹੋਈ ਹੈ ਕਿ ਵੀ 50,000 ਤੋਂ ਜ਼ਿਆਦਾ ਕੇਸ ਔਰ ਇੰਨਾ ਕੁ ਬੁਰਾ ਹਾਲ, ਔਰ ਉਹਨੂੰ ਮੰਨਣ ਨੂੰ ਹੀ ਤਿਆਰ ਨਹੀਂ ਨੇ ਵੀ ਕਮਿਊਨਿਟੀ ਸਪਰੈਡ ਹੈ। ਤੇ ਚੀਨ ਦੇ ਮਾਮਲੇ 'ਚ ਤਾਂ ਸਭ ਦੁਨੀਆ ਨੇ ਦੇਖਿਆ ਔਰ ਉਹਨੂੰ ਇਹ ਕਹਿ ਰਿਹਾ ਕਿ ਜੀ ਜਿਹੜੇ ਲੋਕ ਗਲਤ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਉਹ ਫੌਜ ਦਾ ਸਾਥ ਨਹੀਂ ਦੇ ਰਹੇ, ਉਹ ਦੇਸ਼ ਦੇ ਨਾਲ ਜਿਹੜਾ ਉਹ ਗੱਦਾਰੀ ਕਰ ਰਹੇ ਨੇ। ਕਿ ਹੁਣ ਜਿਹੜਾ ਕੋਈ ਇਹਨਾਂ ਨੂੰ ਸਵਾਲ ਵੀ ਕਰਦਾ ਉਹ ਕਿ ਰੱਬ ਦੇ ਬੰਦੇ ਹੋ ਕੋਈ ਤਾਂ ਸੱਚ ਬੋਲੋ, ਉਹਨੂੰ ਕਹਿੰਦਾ ਵੀ ਤੁਹਾਨੂੰ ਹੋਇਆ ਕੀ ਹੈ ਕਿ ਹੁਣ ਇਹ ਤਾਂ ਉਹੀ ਦੱਸ ਸਕਦਾ ਹੈ ਕਿ ਵੀ ਕੀ ਹੋਇਆ, ਜਾਂ ਉਹਦੀ ਕਮੀਜ਼ ਲਵਾ ਕੇ ਦੇਖਿਆ ਜਾਏ ਕਿ ਭਾਈ ਸੱਟਾਂ ਕਿੱਥੇ ਕਿੱਥੇ ਲੱਗੀਆਂ ਹੋਈਆਂ ਨੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਈਵਨ ਕਾਰਗਿਲ ਦੇ ਹਵਾਲੇ ਨਾਲ, ਕਿਉਂਕਿ ਜਿਹੜਾ ਜੇ ਮੁਦਈ ਸੁਸਤ ਗਵਾਹ ਚੁਸਤ ਹੋਏ, ਅਸੀਂ ਜੇ ਡਿਫੈਂਡ ਵੀ ਕਰ ਰਹੇ ਹੋਈਏ ਕੋਈ, ਮੈਂ ਤਾਂ ਇੱਕ ਇੰਡੀਪੈਂਡੈਂਟ ਮਾਈਂਡਡਲੀ ਦੇਖਦਾ ਇਹ ਸਾਰੀ ਸਿਚੁਏਸ਼ਨ ਨੂੰ। ਲੇਕਿਨ ਜਦੋਂ ਕਿਤੇ ਤੁਹਾਨੂੰ ਦੂਜੇ ਪਾਸੇ ਇੰਨਾ ਝੂਠ ਬੋਲਿਆ ਜਾਂਦਾ ਭਾਰਤੀ ਮੀਡੀਆ ਜਾਂ ਲੀਡਰਾਂ ਵੱਲੋਂ, ਉਹਦਾ ਅਸਰ ਬਾਰਡਰ ਦੇ ਪਾਰ ਵੀ ਪਹੁੰਚਦਾ ਹੈ ਔਰ ਉਹ ਵੀ ਕਈ ਵਾਰੀ ਜਿਹੜੀਆਂ ਉਹਨਾਂ ਦੇ ਪੋਜ਼ਿਟਿਵ ਪੁਆਇੰਟ ਵੀ ਨੇ ਉਹਨਾਂ ਨੂੰ ਖੁਦ ਹੀ ਨੈਗੇਟਿਵ ਬਣਾ ਦਿੰਦੇ ਨੇ। ਪਰ ਕੁੱਲ ਮਿਲਾ ਕੇ ਚੀਨ ਦੇ ਮਾਮਲੇ 'ਚ ਤਾਂ ਇਹ ਫੁੱਲੀ ਐਕਸਪੋਜ਼ ਸਟੈਂਡ ਕਰਦਾ। ਜੀ ਡਾਕਟਰ ਸਾਹਿਬ, ਐਂਡ ਕਰੋਨਾ ਅਪਡੇਟ ਤੁਸੀਂ। ਟੋਟਲ ਕੇਸਿਸ 16,05,96,527 ਨੇ। ਡੈਥਸ 6,55,113। ਅਮਰੀਕਾ ਦੇ ਵਿੱਚ 4,04,42,375 ਟੋਟਲ ਕੇਸ ਨੇ। 1,50,235 ਡੈਥਸ ਨੇ। ਭਾਰਤ ਜਿਹੜਾ ਕਿ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਕੇਸ ਵਿੱਚ, 1,04,82,503 ਟੋਟਲ ਕੇਸ ਨੇ। 33,448 ਡੈਥਸ ਨੇ। ਔਰ ਪਾਕਿਸਤਾਨ ਜਿਹੜਾ 12ਵੇਂ ਨੰਬਰ ਤੇ ਹੈ, ਉੱਥੇ 2,74,299 ਟੋਟਲ ਕੇਸ ਨੇ ਔਰ 5,842 ਟੋਟਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ ਤੇ ਕਸ਼ਮੀਰੀਆਂ ਜੋ ਘੱਟ ਗਿਣਤੀਆਂ ਨੇ ਉਸ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।